ਤੰਦਰੁਸਤ ਪੰਜਾਬ ਹੀ ਚਾਹੁੰਦੇ ਹੋ ਜਾਂ ਫਿਰ ਸਿਆਸਤ ਵਿੱਚ ਆਉਣ ਲਈ ਸਾਰੇ ਸਟੰਟ ਕਰ ਰਹੇ ਹੋ? ਬਹੁਤ ਸਾਰੇ ਸਵਾਲ ਇੱਦਾਂ ਦੇ ਹੁੰਦੇ ਮੇਰੇ ਵੀਰ ਜੀ, ਜਿਨ੍ਹਾਂ ਦਾ ਜਵਾਬ ਜਿਹੜਾ ਨਾ ਸਮੇਂ ਤੇ ਛੱਡ ਦੇਣੇ ਚਾਹੀਦੇ ਆ। ਆਹ ਬੰਦੇ ਨੇ ਤਾਂ ਛਿੱਕਾ ਹੀ ਟੰਗਤਾ ਫੂਡ ਸੇਫਟੀ ਦਾ ਕਾਨੂੰਨ। ਇਹਨਾਂ ਲਈ ਤਾਂ ਕੋਈ ਫੂਡ ਸੇਫਟੀ ਹੈ ਨਹੀਂ, ਉਹ ਪ੍ਰਵਾਸੀ ਆ। ਹੁਣ ਮੈਨੂੰ ਇੱਕ ਦੱਸੋ ਗੱਲ, ਜੇ ਅਸੀਂ ਪੰਜਾਬੀ ਇਹਨਾਂ ਦੇ ਕਿਸੇ ਸਟੇਟ 'ਚ ਜਾ ਕੇ ਇੱਦਾਂ ਕਰਾਂਗੇ ਤਾਂ ਇਹ ਵੀ ਤਾਂ ਸਾਨੂੰ ਕਹਿਣਗੇ ਵੀ ਪੰਜਾਬੀ ਆ ਕੇ ਸਾਨੂੰ ਜ਼ਹਿਰ ਖਾਉਣ ਲੱਗ ਪਏ ਆ। ਇਹ ਵੀ ਤਾਂ ਸਾਨੂੰ ਪੰਜਾਬ ਦਾ ਸਾਡੇ ਨਾਲ ਨਾਂ ਤਾਂ ਜੋੜਨਗੇ ਹੀ ਨਾ। ਹੁਣ ਪੰਜਾਬ 'ਚ ਬਹੁਤ ਸਾਰਾ ਵਰਗ ਇੱਦਾਂ ਦਾ ਜਿਹੜਾ ਸਾਡੇ ਨਹੀਂ ਤੰਬਾਕੂ ਜਾਂ ਬੀੜੀ ਸਿਗਰਟ ਨੂੰ ਲਾਈਕ ਨਹੀਂ ਕਰਦਾ, ਉਧਰ ਚਲਨ ਹੋਊਗਾ ਪਾਨ ਇਹ ਵੋ। ਇਹ ਇੱਦਾਂ ਦੀ ਪ੍ਰੈਕਟਿਸ ਉੱਥੇ ਹੀ ਕਰਦੇ ਜਿੱਥੇ ਵਰਕਸ਼ਾਪ 'ਚ ਕੰਮ ਕਰਦੇ, ਉੱਥੇ ਨਹਾਈ ਜਾਂਦੇ, ਕੱਚੇ ਬਣਾਉਣਾ ਉੱਥੇ ਪਾਈ ਜਾਂਦੇ ਆ। ਇਹਨਾਂ ਨੂੰ ਹਾਈਜੀਨ ਦਾ ਕੋਈ ਖਿਆਲ ਨਹੀਂ। ਨੇਲ ਵਧਿਓ ਆ, ਨੰਗੇ ਹੀ ਲੱਗਿਓ ਪੇਠਾ ਬਣਾਉਣ। ਤੁਹਾਡਾ ਦਿਲ ਨਹੀਂ ਕਰਦਾ ਵੀ ਮੈਂ ਵੀ ਉਹੀ 9 to 5 ਵਾਲੀ ਜੌਬ ਕਰਾਂ, ਘਰੇ ਬੈਠਾ? ਬਥੇਰੇ ਅਫਸਰ ਸਰਕਾਰੀ ਇੱਦਾਂ ਹੀ ਤਨਖਾਹਾਂ ਕੁੱਟਦੇ ਆ, ਮੈਂ ਵੀ ਕੁੱਟ ਲੈਣਾ। ਸਾਈਡ ਦੀ ਪੜਦੇ ਜੇ ਨਾ ਹੋ ਕੇ ਜੇਬ 'ਚ ਨਹੀਂ ਪੈਸੇ ਪਾਉਂਦਾ ਵੀ ਲੈ ਯਾਰ ਚੁੱਪ ਕਰ ਜਾ, ਚਲੋ ਗੱਡੀ 'ਚ ਬੈਠੋ ਤੇ ਚਲੋ। ਬਹੁਤ ਵਾਰੀ ਤਜਰਬੇ ਹੁੰਦੇ ਆ, ਸਖਤ ਬਹੁਤ ਚੱਲਦੇ ਨੇ। ਜਿਹੜਾ ਬੰਦਾ ਹੁੰਦਾ ਉਤਰੇ ਆਉਂਦੇ ਨੇ, ਉਹਦੇ ਦਿਵਾਲੇ ਹੀ ਹੋ ਜਾਂਦੇ ਨੇ। ਇਹਦਾ ਕੀ ਕਾਰਨ? ਨਰਮੀ ਨਾਲ ਵੀ ਇਹ ਗੱਲ ਕਹੀ ਜਾ ਸਕਦੀ ਵੀ ਕਾਕੇ ਤੂੰ ਆਹ ਗਲਤੀ ਕਰ ਰਿਹਾ, ਇਹਨੂੰ ਠੀਕ ਕਰ ਜਾਂ ਫਿਰ ਤੇਰੇ ਤੇ ਕਾਰਵਾਈ ਹੋਊਗੀ, ਪਰ ਉਹਨੂੰ ਸਿੱਧਾ ਧਾਵਾ ਬੋਲ ਦੇਣਾ ਇਹ ਠੀਕ। ਮੈਂ ਵੀ ਇਹ ਚੀਜ਼ ਲੱਭ ਲਈ ਆ ਵੀ ਜਿੰਨਾ ਚਿਰ ਨਾ ਸਖਤੀ ਨਾਲ ਇਹਨਾਂ ਨੂੰ ਲੱਗੇ ਨਾ ਵੀ ਕੁਛ ਕਰੂਗਾ ਨਹੀਂ, ਤੁਹਾਨੂੰ ਟੰਗੂਗਾ ਨਹੀਂ, ਤਾਂ ਉਹਨਾਂ ਚਿਰ ਲੋਕ ਵੀ ਨਹੀਂ। ਮੈਨੂੰ ਲੱਗਦਾ ਇਹ ਲੱਗ ਗਏ ਹੋਆ ਕੁੱਟਣ ਮਿੱਟੀ ਤੇ। ਅਜੇ ਫੋਰਨ ਦਾ ਕਲਚਰ ਨਹੀਂ ਇੱਦਾਂ ਦਾ ਆਇਆ ਸਾਡੇ, ਜਦੋਂ ਆ ਜਾਊਗਾ ਅਸੀਂ ਇੱਦਾਂ ਵੀ ਕਰ ਲਾਂਗੇ, ਕਿਉਂਕਿ ਉੱਥੇ ਤਾਂ ਬੰਦੇ ਨੂੰ ਸਰ ਕਹਿ ਕੇ ਵੀ ਬੰਦੇ ਨੂੰ ਬੰਨ੍ਹ ਲੈਂਦੇ ਅਗਲੇ, ਤੇ ਸਾਡੇ ਅਜੇ ਉਹ ਨਹੀਂ ਹੈਗਾ। ਸਾਡੇ ਕੋਲ ਤਾਂ ਇੱਦਾਂ ਲੱਗਦਾ ਹੁੰਦਾ ਇਹ ਵੀ ਇੱਕ ਟਰੀਟਮੈਂਟ ਦਾ ਹਿੱਸਾ ਹੀ ਇਹਨਾਂ ਦਾ। ਮਤਲਬ ਇਹਦੇ ਨਾਲ ਵੀ ਸ਼ਾਇਦ ਇਲਾਜ ਕਾਫੀ ਹੋ ਜਾਂਦਾ। ਹੁਣ ਤੁਸੀਂ ਅਨਾਰ ਦਾ ਜੂਸ 35 ਰੁਪਏ ਜਾਂ ਲੈ ਕੇ ਪੀ ਜਾਂਦੇ ਆ, ਉਹ ਉਹਦੇ 'ਚ ਉਹ ਦੋਸ਼ੀ ਵੀ ਆ ਤਾਂ ਗ੍ਰਾਹਕ ਵੀ ਦੋਸ਼ੀ ਆ। ਉਹਨੂੰ ਨਹੀਂ ਪਤਾ, ਘਰੇ ਜਾ ਕੇ ਕੱਢ ਕੇ ਦੇਖੇ ਤਾਂ 35 ਰੁਪਏ ਦਾ ਭੁੱਗਦਾ ਉਹਨੂੰ ਅਨਾਰ ਦਾ ਜੂਸ। 6-7 ਅਨਾਰ ਦੇ ਮਸਾਂ ਪਾਊਗਾ ਅਨਾਰ, ਤਾਂ ਜਾ ਕੇ ਕਿਤੇ ਮਸਾਂ ਇੱਕ ਜੂਸ ਬਣੂਗਾ। 25-30 ਰੁਪਏ ਦਾ ਤਾਂ ਮੇਰੇ ਖਿਆਲ ਇੱਕ ਅਨਾਰ ਪੈਂਦਾ। ਧੁੰਦਾਂ 'ਚ ਪੂਰੀ ਫੌਗ ਵਿੱਚ 3 ਵਜੇ ਨਸ਼ਹਿਰਾ ਪੱਤਣ ਜਾਂ ਗੁਰਦਾਸਪੁਰ ਬਾਰਡਰ 'ਤੇ ਜਦੋਂ ਨਾਕੇ ਲਾਉਣੇ ਆ, ਉਹ ਕਿਉਂ ਘੱਟ ਸੀਗਾ? ਅਸੀਂ ਉਦੋਂ ਮੀਡੀਆ ਵੀ ਲੱਭ ਲੈਂਦਾ ਸਾਨੂੰ, ਮੀਡੀਆ ਨੂੰ ਲੱਭ ਗਏ ਆਪਾਂ। ਸੋਸ਼ਲ ਮੀਡੀਆ ਥੋੜ੍ਹਾ ਜ਼ਿਆਦਾ ਲੋਕੀ ਉੱਧਰ ਨੂੰ ਹੋ ਗਏ ਆ, ਕੋਈ ਸੋਸ਼ਲ ਮੀਡੀਆ ਪ੍ਰੋਨ ਜਿਹਾ ਟਾਈਮ ਜ਼ਿਆਦਾ ਇਹ ਹੈਗਾ। ਮੈਨੂੰ ਲੱਗਦਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਵੀ ਮੈਂ ਕੁਛ ਹੁਣ ਮੇਰੇ 'ਚ ਕੋਈ ਸੋਫਟਵੇਅਰ ਇੱਦਾਂ ਦਾ ਪੈ ਗਿਆ, ਇੱਦਾਂ ਦੀ ਗੱਲ ਨਹੀਂ। ਮੈਂ ਪਹਿਲਾਂ ਤੋਂ ਹੀ ਇੱਦਾਂ ਦਾ। ਘਰੇ ਡਾਕਟਰ ਲਖਵੀਰ ਸਿੰਘ ਕੱਲਾ ਲਖਵੀਰ ਹੁੰਦਾ ਕਿ ਉੱਥੇ ਵੀ ਸੈਂਪਲਿੰਗ ਕਰਨ ਲੱਗ ਜਾਂਦੇ ਰੋਟੀ ਖਾਣ? ਯਾਰ ਆਪਣੇ ਛੋਟੇ ਨਿਆਣਿਆਂ 'ਚ ਘੋੜੇ ਵੀ ਬਣੀਦਾ ਜਾ, ਬਾਕੀ ਚੀਜ਼ਾਂ ਘੱਟ ਰਹਿ ਜਾਣਗੀਆਂ ਯਾਰ। ਕੱਖ ਨਹੀਂ, ਕਹਾਰੀ ਨਹੀਂ ਆਉਣ ਲੱਗੀ। ਸੰਸਕਾਰ ਜੇ ਘੱਟ ਦਿੱਤੇ ਨਾ, ਬੇੜਾ ਗਰਕ ਹੋ ਜਾਣਾ, ਮਾਪਿਆਂ ਨੇ ਵੀ ਨਹੀਂ ਸੁਖੀ ਰਹਿਣਾ। ਉਹ ਸੀਗੀਆਂ ਕਿ ਲੋਕ ਡਰਤੇ हैं कातिल की परछाई से, लोग डरते हैं कातिल की परछाई से, हमने कातिल के दिल में भी घर कर लिया। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਸਰਕਾਰੀ ਅਦਾਰੇ ਦੇ ਸਰਕਾਰੀ ਆਫਿਸ ਤੇ ਸਰਕਾਰੀ ਵਿਅਕਤੀ ਦੇ ਨਾਲ ਮੌਜੂਦ ਆ। ਨਾਮ ਉਹਨਾਂ ਦਾ ਲਖਵੀਰ ਸਿੰਘ ਹੈ। ਇਹ ਨੇ ਡਿਸਟ੍ਰਿਕਟ ਹੈਲਥ ਆਫਿਸਰ, ਇਹ ਜ਼ਿਲ੍ਹਾ ਸਿਹਤ ਅਫਸਰ ਨੇ ਲਖਵੀਰ ਸਿੰਘ। ਇਹਨਾਂ ਦੀਆਂ ਤੁਸੀਂ ਅਕਸਰ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਵੇਖਦੇ ਹੋ। ਵਾਇਰਲ ਹੋਣ ਦਾ ਕਾਰਨ ਇਹਨਾਂ ਦਾ ਅੰਦਾਜ਼ ਵੀ ਹੈ ਤੇ ਇਹਨਾਂ ਦੇ ਕੰਮ ਕਰਨ ਦੀ ਸ਼ੈਲੀ ਵੀ ਹੈ। ਗੱਲਬਾਤ ਅੱਜ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਕਸਰ ਲੋਕ ਇਹਨਾਂ ਦੀਆਂ ਜਦੋਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਦੇ ਥੱਲੇ ਕਮੈਂਟ ਕਰਕੇ ਪੁੱਛਦੇ ਨੇ। ਇਹ ਸਵਾਲ ਜਾਂ ਇਲਜ਼ਾਮ ਕਹਿ ਸਕਦੇ ਆ ਇਹਨਾਂ ਦੇ ਉੱਪਰ ਲੱਗਦੇ ਨੇ, ਉਹ ਸਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਮੇਰੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਅੰਦਾਜ਼, ਤੁਹਾਡਾ ਕੰਮ ਕਰਨ ਦੀ ਜਿਹੜੀ ਸ਼ੈਲੀ ਹੈ ਉਹਦੇ ਤੇ ਬਹੁਤ ਲੋਕ ਪ੍ਰਸ਼ੰਸਾ ਵੀ ਕਰਦੇ ਨੇ, ਇਤਰਾਜ਼ ਵੀ ਕਰਦੇ ਨੇ। ਇੱਕ ਸਵਾਲ ਮੇਰੇ ਵੱਲੋਂ ਜਾਂ ਫਿਰ ਉਹਨਾਂ ਲੋਕਾਂ ਦੇ ਵੱਲੋਂ ਜਿਹੜੇ ਕਮੈਂਟ ਕਰਦੇ ਨੇ ਇਹ ਹੈ ਵੀ ਇਹ ਵਿਅਕਤੀ ਹੁਣੇ ਜਿਹੀ ਦੇਖਣ ਲੱਗੇ ਆ ਬੜਾ ਜ਼ਿਆਦਾ ਵਾਇਰਲ ਹੋਇਆ, ਹੁਣੇ ਵਾਇਰਲ ਹੋਣ ਦਾ ਕਾਰਨ ਕੀ ਹੈ? ਗੱਲ ਇਸ ਤਰ੍ਹਾਂ ਆ ਵੀ ਇਹ ਗੱਲ ਨਾ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਮੀਡੀਆ ਵਾਲੇ। ਵੈਸੇ ਮੈਂ ਜ਼ਿਆਦਾਤਰ ਮੀਡੀਆ ਨੂੰ ਇਹ ਸਵਾਲ ਕਰਦਾ ਸੀ ਵੀ ਜੇ ਮੈਂ ਕੰਮ ਪਹਿਲਾਂ ਵੀ ਇੱਦਾਂ ਹੀ ਕਰਦਾ ਸੀ। ਜਦੋਂ ਸ਼ੁਰੂਆਤੀ ਦੌਰ 'ਚ ਜਦੋਂ ਮੈਂ 1 ਜਨਵਰੀ 21 ਨੂੰ ਜੁਆਇਨ ਕੀਤਾ ਬਤੌਰ DHO, ਅਤੇ ਮੇਰਾ ਤਾਂ ਉਦੋਂ ਹੀ ਘਰਾਓ ਸ਼ੁਰੂ ਹੋ ਗਿਆ ਸੀ ਦਸੂਹੇ 'ਚ ਹੋਣਾ। ਉਦੋਂ ਹੀ ਮੇਰੀਆਂ ਸਟੋਰੀਆਂ ਚੰਡੀਗੜ੍ਹ ਤੋਂ ਵੀ ਛਪੀਆਂ, ਉਦੋਂ ਵੀ ਛਪੀਆਂ ਵੀ ਕਿੱਦਾਂ ਜਲੀਲ ਕੀਤਾ ਉਦੋਂ ਦੀ ਸਰਕਾਰ ਵੱਲੋਂ। ਉਸ ਵੇਲੇ ਉਦੋਂ ਉਸੇ ਸਰਕਾਰ 'ਚ ਉਸੇ ਸਮੇਂ 'ਚ ਸਾਰਾ ਕੁਝ ਛਪਿਆ। ਜਤਿੰਦਰ ਪੰਨੂ ਵਰਗੇ ਜਰਨਲਿਸਟ ਬੋਲੇ ਪ੍ਰਾਈਮ ਏਸ਼ੀਆ 'ਤੇ। ਹਾਈ ਕੋਰਟ ਮਾਨਯੋਗ ਅਦਾਲਤ ਵਿੱਚ ਜਾ ਕੇ ਮੈਂ ਸਟੇ ਲਿਆ, ਬਾਰਡਰ 'ਤੇ ਅਬੋਹਰ ਤੋਂ ਪਰੇ ਛੁੱਟਤਾ। ਉਹ ਕੋਈ ਪ੍ਰੋਬਲਮ ਜਿਹੜੀਆਂ ਵੋਲੀਅਮ ਘੱਟ ਨਹੀਂ ਸੀ ਸਮੱਸਿਆ ਦਾ, ਜਿਹੜੀਆਂ ਹੁਣ ਤਾਂ ਮੈਨੂੰ ਲੱਗਦਾ ਉਹਦੇ ਮੂਹਰੇ ਕੁਛ ਵੀ ਨਹੀਂ ਗਾ ਜੋ ਮੈਂ ਫੇਸ ਕੀਤਾ। ਮੈਂ ਸੋਚਦਾ ਉਦੋਂ ਮੀਡੀਆ ਕਿੱਥੇ ਸੀ, ਉਦੋਂ ਮੈਨੂੰ ਲੱਭ ਲੈਂਦਾ।
ਹੁਣ ਇਹ ਤਾਂ ਰੱਬ ਜਾਣੇ, ਹੁਣ ਕਈ ਸਵਾਲਾਂ ਦਾ ਜਵਾਬ ਮੈਂ ਨਹੀਂ ਦੇ ਸਕਦਾ। ਇਹ ਸਵਾਲਾਂ ਦਾ ਜਵਾਬ ਅਕਾਲ ਪੁਰਖ ਕੋਲ ਹੀ ਹੋ ਸਕਦਾ ਵੀ ਆਪਾਂ ਤਾਂ ਇਦਾਂ ਹੀ ਕੰਮ ਕਰਦੇ ਰਹੇ, ਨਾ ਪੈਸੇ ਉਦੋਂ ਲਏ ਨਾ ਪੈਸੇ ਅੱਜ ਲਏ। ਕੰਮ ਕਰਨ ਦੀ ਜਿਹੜੀ ਆ ਸ਼ੈਲੀ ਹੈ ਉਦੋਂ ਵੀ ਇਦਾਂ ਦੀ ਸੀ, ਹੁਣ ਵੀ ਇਦਾਂ ਦੀ ਹੈ। ਉਦੋਂ ਵੀ ਜਿਹੜੀ ਗੱਲ ਤੇ ਜਿੱਥੇ ਲੱਗਿਆ ਵੀ ਇੱਥੇ ਅਡਲਟਰੇਸ਼ਨ ਹੋ ਰਹੀ, ਮਿਲਾਵਟਖੋਰੀ ਹੋ ਰਹੀ ਹੈ, ਸੈਂਪਲਿੰਗ ਹੋਣੀ ਚਾਹੀਦੀ ਹੈ, ਲੀਗਲ ਕਾਰਵਾਈ ਹੋਣੀ ਚਾਹੀਦੀ, ਉਦੋਂ ਵੀ ਕੀਤੀ, ਹੁਣ ਵੀ ਕੀਤੀ। ਹੁਸ਼ਿਆਰਪੁਰ 'ਚ ਘਰਾਓ ਹੋਇਆ, ਦੋਧੀਆਂ ਨੇ ਵੱਲੋਂ ਕੀਤਾ ਗਿਆ, ਉਦੋਂ ਵੀ ਬੜਾ ਪ੍ਰੈਸ ਕਾਨਫਰੰਸ ਮੇਰੇ ਖਿਲਾਫ ਝੂਠੇ ਐਲੀਗੇਸ਼ਨ ਲਾ ਕੇ ਕੀਤੀ ਵੀ 5 ਲੱਖ ਮੰਗਦਾ। ਉਹ ਸਾਰਾ ਕੁਝ ਤਾਂ ਮੈਂ ਫੇਸ ਕੀਤਾ। ਉਦੋਂ ਵੀ ਲੋਕਾਂ ਨੇ ਉਹਦਾ ਜਵਾਬ, ਇਹ ਜਿਹੜੇ ਜਵਾਬ ਹੁਣ ਕਮੈਂਟ ਕਰਦੇ ਆ ਇਹਨਾਂ ਨੂੰ ਸ਼ਾਇਦ ਨਹੀਂ ਪਤਾ, ਉਦੋਂ ਥਾਊਜ਼ੈਂਡਸ ਕੀ ਲੱਖਾਂ ਵਿੱਚ ਲੋਕਾਂ ਨੇ ਮੇਰੇ ਜਵਾਬ ਰਿਪਲਾਈ ਦਿੱਤੇ। ਜਿਹੜੀ ਉਹ ਫੇਸਬੁੱਕ ਤੇ ਪਈ ਸੀ ਵੀ ਪ੍ਰੈਸ ਕਾਨਫਰੰਸ ਕਰਤੀ ਤੇ ਇਹਨੇ 5 ਲੱਖ ਮੰਗਿਆ, ਲੋਕਾਂ ਨੇ ਜਵਾਬ ਦਿੱਤਾ, ਮੈਂ ਤਾਂ ਕੋਈ ਵੀ ਨਹੀਂ ਉਦੋਂ ਜਵਾਬ ਦਿੱਤਾ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਇਹ ਸਵਾਲ ਮੈਂ ਕਹਿੰਦਾ ਵੀ ਕੋਈ ਸਮਾਂ, ਕਹਿੰਦੇ ਹੁੰਦੇ ਨਾ ਸਮਾਂ ਬਲਵਾਨ ਹੈ। ਸਮਾਂ ਕਈਆਂ ਬੰਦਿਆਂ ਦਾ ਦੇਖਿਓ ਤੁਸੀਂ ਵੀ ਉਹ ਸਾਰੀ ਉਮਰ ਲੰਘਦੇ ਰਹਿੰਦੇ, ਪਰ ਕੋਈ ਸਮਾਂ ਆਉਂਦਾ ਉਹ ਹਾਈਲਾਈਟ ਹੋ ਜਾਂਦੇ ਆ। ਮੀਡੀਆ ਨੂੰ ਲੱਭ ਗਏ ਆਪਾਂ, ਸੋਸ਼ਲ ਮੀਡੀਆ ਥੋੜ੍ਹਾ ਜ਼ਿਆਦਾ ਲੋਕੀ ਉੱਧਰ ਨੂੰ ਹੋ ਗਏ ਆ, ਕੋਈ ਸੋਸ਼ਲ ਮੀਡੀਆ ਪ੍ਰੋਨ ਜਿਹਾ ਟਾਈਮ ਜ਼ਿਆਦਾ ਇਹ ਹੈਗਾ। ਮੈਨੂੰ ਲੱਗਦਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਵੀ ਮੈਂ ਕੁਛ ਹੁਣ ਮੇਰੇ 'ਚ ਕੋਈ ਸੋਫਟਵੇਅਰ ਇੱਦਾਂ ਦਾ ਪੈ ਗਿਆ, ਇੱਦਾਂ ਦੀ ਗੱਲ ਨਹੀਂ, ਮੈਂ ਪਹਿਲਾਂ ਤੋਂ ਹੀ ਇੱਦਾਂ ਦਾ। ਹੁਣ ਤੁਸੀਂ ਸੋਸ਼ਲ ਮੀਡੀਆ ਦਾ ਫਾਇਦਾ ਮੰਨਦੇ ਹੋ ਜਾਂ ਇਹਨੂੰ ਨੁਕਸਾਨ ਮੰਨਦੇ ਹੋ ਆਪਣੇ ਕੰਮ ਲਈ? ਦੇਖੋ ਜੀ, ਜਦ ਡਿਪੈਂਡ ਕਰਦਾ, ਤੁਸੀਂ ਜਿਹੜਾ ਬੰਦਾ ਤਾਂ ਜਿਹਨੂੰ ਲੱਗਦਾ ਵੀ ਮੇਰੀ ਬਦਨਾਮੀ ਹੋਣੀ ਇਹਦੇ 'ਚ, ਉਹਨੂੰ ਤਾਂ ਨੁਕਸਾਨ ਲੱਗੂਗਾ ਵੀ ਮੈਂ ਗੰਦ ਖਿਲਾਉਂਦਾ ਸੀਗਾ, ਗੰਦ ਪਾਉਂਦਾ ਸੀਗਾ, ਤਾਂ ਮੇਰੀ ਗੱਲ ਹਾਈਲਾਈਟ ਨਹੀਂ ਹੋਣੀ ਚਾਹੀਦੀ ਕੋਈ ਵੀ ਜਿਹੜਾ ਮੈਲ ਪ੍ਰੈਕਟਿਸ ਕਰਦਾ। ਪਰ ਜਿਹੜਾ ਬੰਦਾ ਮੇਰੇ ਵਰਗਾ, ਉਹ ਚਾਹੁੰਦਾ ਵੀ ਯਾਰ ਇਹਦੇ ਜ਼ਰੀਏ ਲੋਕੀ ਅਵੇਅਰ ਹੋਣਗੇ, ਜ਼ਿਆਦਾ ਲੋਕੀ ਜਾਗਰੂਕ ਹੋਣਗੇ, ਔਰ ਜਿਹੜੇ ਹੋਏ ਆ, ਔਰ ਜਿਹੜੀ ਅਸੀਂ ਅਚੀਵਮੈਂਟ, ਸਭ ਤੋਂ ਵੱਡੀ ਬਿਗੈਸਟ ਅਚੀਵਮੈਂਟ ਜਿਹੜੀ ਨਾ ਜੀ, ਉਹ ਇਹ ਆ ਸਾਡੀ ਵੀ ਲੋਕੀ ਅਵੇਅਰ ਹੋ ਗਏ ਆ। ਲੋਕੀ ਹੁਣ ਅਸੀਂ ਇਹ ਚਾਹੁੰਦੇ ਸੀ ਵੀ ਕੁਛ ਚੀਜ਼ਾਂ ਅਸੀਂ ਨਾ ਲੋਕਾਂ ਤੇ ਵੀ ਛੱਡ ਦਈਏ, ਫਿਰ ਅਸੀਂ ਲੋਕਾਂ ਤੇ ਸੁੱਟ ਦਿੱਤਾ। ਇੰਨਾ ਕੁ ਆਪ ਵੀ ਕਰਨ, ਥੋੜਾ ਆਪ ਹਿਲਜੁਲ ਕਰਨ। ਹੁਣ ਫੂਡ ਸੇਫਟੀ ਟੀਮ, ਹੁਣ ਤੁਸੀਂ ਅਨਾਰ ਦਾ ਜੂਸ 35 ਰੁਪਏ ਜਾਂ ਲੈ ਕੇ ਪੀ ਜਾਂਦੇ ਆ, ਉਹ ਉਹਦੇ 'ਚ ਉਹ ਦੋਸ਼ੀ ਵੀ ਆ ਤਾਂ ਗ੍ਰਾਹਕ ਵੀ ਦੋਸ਼ੀ ਆ। ਉਹਨੂੰ ਨਹੀਂ ਪਤਾ, ਘਰੇ ਜਾ ਕੇ ਕੱਢ ਕੇ ਦੇਖੇ ਤਾਂ 35 ਰੁਪਏ ਦਾ ਭੁੱਗਦਾ ਉਹਨੂੰ ਅਨਾਰ ਦਾ ਜੂਸ। 6-7 ਅਨਾਰ ਦੇ ਮਸਾਂ ਪਾਊਗਾ ਅਨਾਰ, ਤਾਂ ਜਾ ਕੇ ਕਿਤੇ ਮਸਾਂ ਇੱਕ ਜੂਸ ਬਣੂਗਾ। 25-30 ਰੁਪਏ ਦਾ ਤਾਂ ਮੇਰੇ ਖਿਆਲ ਇੱਕ ਅਨਾਰ ਪੈਂਦਾ, ਤੇ ਉਹ ਤੁਹਾਨੂੰ 25 ਰੁਪਏ 35 ਰੁਪਏ ਦਾ ਕਿੱਦਾਂ ਦੇਊਗਾ? ਉਹ ਤਾਂ ਚੁੰਨੀਆਂ ਦਾ ਰੰਗ, ਜਿਹੜਾ ਕੋਈ ਵੀ ਜਿਹੜਾ ਤੁਸੀਂ ਸਿੰਥੈਟਿਕ ਰੰਗ ਜਾਂ ਨੌਨ ਪਰਮਿਟਡ ਕਲਰ ਪਾ ਕੇ ਅਨਾਰ ਬਣਾ ਕੇ ਨਕਲੀ ਤੁਹਾਨੂੰ ਪਾਣੀ ਘਰੋਂ ਅੱਡ ਅੱਡੇ ਕੰਟੇਨਰੋਂ ਭਰ ਕੇ ਰੱਖੇ ਸੀ ਉਹਨੇ ਜੂਸ ਦੇ, ਉਹ ਤਾਂ ਪਿਲਾਊਗਾ। ਜਿਹੜਾ ਬੰਦਾ ਆਪ ਹੀ ਡਿਮਾਂਡ ਕਰ ਰਿਹਾ ਵੀ ਮੈਨੂੰ 200 ਰੁਪਏ ਕਿਲੋ ਦਾ ਪਨੀਰ ਚਾਹੀਦਾ, ਉਹ ਇੱਕ ਵਾਰੀ ਘਰੇ ਜਾ ਕੇ ਪ੍ਰੈਕਟਿਸ ਤਾਂ ਕਰਕੇ ਦੇਖੇ ਵੀ ਯਾਰ ਪਨੀਰ ਕਿਲੋ ਕਿੰਨੇ ਦੁੱਧ 'ਚੋਂ ਬਣਦਾ, ਉਹਨੂੰ ਸਾਫ਼ ਲੱਭ ਜਾਣਾ। ਮੈਂ ਵੀ ਪੇਂਡੂ ਬੰਦਾ, ਮੈਨੂੰ ਪਤਾ ਹੀ ਆ 5 ਕਿਲੋ ਦੁੱਧ, 5 ਲੀਟਰ ਦੁੱਧ 'ਚੋਂ ਮਸਾਂ ਕਿਲੋ ਪਨੀਰ ਬਣਨਾ। ਔਰ ਜਿਹੜਾ ਸ਼ੁੱਧ ਦੁੱਧ ਹੈ ਉਹ ਤੁਸੀਂ ਦੇਖ ਲਓ 50, 55, 60 ਰੁਪਏ ਤੋਂ ਘੱਟ ਕੋਈ ਨਹੀਂ ਤੁਹਾਨੂੰ ਦੇ ਸਕਦਾ। ਜਿਹੜਾ ਅਸਲੀ ਦੁੱਧ ਹੈ, ਚੁਆਵਾਂ ਦੁੱਧ ਹੈ, ਉਹ 'ਚੋਂ ਕਿਲੋ ਪਨੀਰ ਬਣੂਗਾ 300 ਰੁਪਏ ਦੇ ਆਸ-ਪਾਸ ਉਹਨੂੰ ਪਊਗਾ। ਤੇ ਜਿਹਨੇ ਉਹ 'ਚੋਂ ਪ੍ਰੋਫਿਟ ਵੀ ਕੱਢਣਾ, ਤੁਹਾਨੂੰ 200 ਰੁਪਏ, ਹਾਂ, ਤਾਂ 200 ਰੁਪਏ ਦਾ ਕਿੱਦਾਂ ਬਣਾ ਦੂ? ਉਹ ਜਿਹੜਾ ਜ਼ਿਆਦਾਤਰ ਇੱਧਰੋਂ ਜ਼ਿਲ੍ਹਿਆਂ, ਗੁਆਂਢੀ ਜ਼ਿਲ੍ਹਿਆਂ ਤੋਂ ਚੱਲਦਾ ਪਨੀਰ, ਜਿਹੜਾ ਉਹ ਪ੍ਰੈਕਟਿਸ ਹੈ, ਉਹ ਤਾਂ ਮੈਂ ਆਪਣੇ ਜੀਪਾਂ ਫੜੀਆਂ, ਤੜਕੇ 3 ਵਜੇ ਰੇਡ ਕੀਤੇ। ਹੁਣੇ ਹੀ ਤੁਸੀਂ ਗੱਲ ਕੀਤੀ ਹੈ, ਤੁਸੀਂ ਦੱਸੋ ਧੁੰਦਾਂ 'ਚ ਪੂਰੀ ਫੌਗ ਵਿੱਚ 3 ਵਜੇ ਨਸ਼ਹਿਰਾ ਪੱਤਣ ਜਾਂ ਗੁਰਦਾਸਪੁਰ ਬਾਰਡਰ 'ਤੇ ਜਦੋਂ ਨਾਕੇ ਲਾਉਣੇ ਆ, ਉਹ ਕਿਉਂ ਘੱਟ ਸੀਗਾ? ਅਸੀਂ ਉਦੋਂ ਮੀਡੀਆ ਵੀ ਲੱਭ ਲੈਂਦਾ ਸਾਨੂੰ, ਉਦੋਂ ਵੀ ਹਾਈਲਾਈਟ ਕਰ ਦਿੰਦਾ। ਉਹ ਤਾਂ ਇੱਥੋਂ ਵੀ ਕਿਤੇ ਵੱਡੇ ਕੰਮ ਕੀਤੇ। ਤੁਹਾਡਾ ਦਿਲ ਨਹੀਂ ਕਰਦਾ ਵੀ ਮੈਂ ਵੀ ਉਹੀ 9 to 5 ਵਾਲੀ ਜੌਬ ਕਰਾਂ, ਘਰੇ ਬੈਠਾਂ? ਬਥੇਰੇ ਅਫਸਰ ਸਰਕਾਰੀ ਇਦਾਂ ਹੀ ਤਨਖਾਹਾਂ ਕੁੱਟਦੇ ਆ, ਮੈਂ ਵੀ ਕੁੱਟ ਲੈਣਾ। ਇੱਦਾਂ ਫਿਰ ਪਿਆਰ ਨਹੀਂ ਨਾ ਮਿਲਣਾ ਸੀ ਤੁਹਾਡਾ, ਤੁਸੀਂ ਵੀ ਨਹੀਂ ਮੇਰੇ ਕੋਲ ਆਉਣਾ। ਅੱਜ ਜਿੱਦਾਂ ਤਰਨ ਗਏ ਆ, 8 ਦਿਨ ਦੀ ਡਿਊਟੀ ਕੀਤੀ ਆ, ਉੱਥੇ ਦੇ ਸਿਵਲ ਸਰਜਨ ਸਾਹਿਬ ਨੂੰ ਇੱਦਾਂ ਉਹ ਲੱਗਿਆ ਵੀ ਪਤਾ ਨਹੀਂ ਇੱਥੇ ਕੀ ਮਾਹੌਲ ਬਣ ਗਿਆ। ਸਾਰੇ ਮੀਡੀਆ ਵਾਲੇ ਮੇਰੀ ਇੰਟਰਵਿਊ ਲੈਣ ਲਈ ਉੱਥੇ ਆਏ, ਲੋਕਲ ਜਿੰਨੇ ਵੀ ਉੱਥੇ ਦੇ ਸੀਗੇ। ਸੋ ਇਹ ਚੀਜ਼ਾਂ ਥੋੜ੍ਹਾ ਫਿਰ ਮਿਲਣੀਆਂ ਸੀ। ਕਿਸੇ ਨੇ ਇਹ ਵੀ ਨਹੀਂ ਕਹਿਣਾ ਵੀ ਬੰਦਾ ਮਿਹਨਤੀ ਹੈ, ਕੰਮ ਕਰਦਾ ਆ। ਹੁਣ ਅਮਰੀਕਾ ਤੱਕ ਧੁੰਮਾਂ ਪਾਤੀਆਂ ਤੁਸੀਂ। ਹੁਣ ਜੇ ਫੋਨ ਨਹੀਂ ਸੁਣ ਹੁੰਦੇ ਸਾਰੇ ਦਿਨ ਵਿੱਚ, ਜਿੱਥੇ ਖੜਾ ਹੁੰਨਾ ਜਾ ਕੇ ਕਾਪੀ, ਉਹ ਦੂਜੇ ਸੈਲਫੀਆਂ ਲੈਂਦੇ ਆ, ਕੋਈ ਕੁਛ ਕਰਦੇ ਆ, ਪਿਕ ਲੈਂਦੇ, ਕਹਿੰਦੇ ਨਾਲ ਆ, ਉਹ 'ਚ ਪੋਜ਼ੀਟਿਵ ਪੱਖ ਹੀ ਆ ਜੀ। ਉਹ ਚੀਜ਼ ਜਿਹੜੀ ਆ ਉਹ ਨਹੀਂ ਸੀ ਹੋਣੀ ਜੇ ਮੈਂ ਇੱਦਾਂ ਕਹਿੰਦਾ ਵੀ ਚੁੱਪ ਕਰਕੇ ਮੈਂ ਵੀ ਤਨਖਾਹ ਹੀ ਲੈਣੀ ਆ। ਕੋਈ ਵਾਧੂ ਇਨਕਰੀਮੈਂਟ ਥੋੜ੍ਹਾ ਮਿਲਣੀ ਆ ਮੈਨੂੰ, ਕੋਈ ਵਾਧੂ ਕੁਛ ਨਹੀਂ ਮਿਲਦਾ। ਜੇ ਕਿਸੇ ਨੂੰ ਇਹ ਲੱਗੇ, ਇੱਕ ਗੱਲ ਜ਼ਰੂਰ ਇੱਥੇ ਦੱਸਿਓ, ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਵੀ ਕੋਈ ਸਾਈਡ ਦੀ ਪਰਦੇ ਜੇ ਨਾ ਹੋ ਕੇ ਜੇਬ 'ਚ ਨਹੀਂ ਪੈਸੇ ਪਾਉਂਦਾ ਵੀ ਲੈ ਯਾਰ ਚੁੱਪ ਕਰ ਜਾ, ਚਲੋ ਗੱਡੀ 'ਚ ਬੈਠੋ ਤੇ ਚਲੋ? ਬਹੁਤ ਵਾਰੀ ਤਜਰਬੇ ਹੁੰਦੇ ਆ, ਬਹੁਤ ਵਾਰੀ ਹੁੰਦੇ। ਕਈ ਵਾਰੀ ਜਿੱਦਾਂ ਗੁੜ ਦੇ ਬੇਲਣਿਆਂ ਤੇ ਉਹ ਕਹਿੰਦੇ, ਉੱਥੇ ਵੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਆਫਰਾਂ ਵੀ ਕਰਦੇ। ਔਰ ਕਹਿੰਦਾ ਜਿੱਦਾਂ ਮੈਂ ਬੇਲਣੇ ਤੋਂ ਬੰਦਾ ਕਹਿੰਦਾ ਸਮਾਧਾਨ ਨਿਕਾਲ ਲੈਤੇ ਆ ਜੀ, ਸੈਂਪਲ ਛੋੜੋ। ਸਮਾਧਾਨ ਦਾ ਕੀ ਮਤਲਬ? ਪੈਸੇ ਦੇ ਦਿੰਦੇ ਤੁਹਾਨੂੰ। ਜਲੰਧਰ 'ਚ ਰੇਡ ਕੀਤਾ, ਜਦੋਂ ਜਲੰਧਰ ਜ਼ਿਲ੍ਹਾ ਦਿੱਤਾ ਮੈਨੂੰ, ਗੁਰਾਇਆ, ਮੈਂ ਸਾਰੇ ਉੱਧਰ ਵੀ ਗਿਆ, ਤੇ ਉਦੋਂ ਵੀ ਮੈਨੂੰ ਬੜੀਆਂ ਲੋਕੀ ਦਿੰਦੇ ਸੀ ਪੈਸੇ। ਤੁਹਾਡੇ ਰਾਮਾ ਮੰਡੀ 'ਚ ਕਈ ਦਿੰਦੇ ਸੀਗੇ, ਹੁਣ ਮੈਂ ਨਾਂ ਲੈਣਾ ਸ਼ੌਪਸ ਦਾ, ਉਹ ਦਿੰਦੇ ਸੀਗੇ।
ਪਰ ਅਸੀਂ ਉਹਨਾਂ ਨੂੰ ਕਿਹਾ ਵੀ ਬ੍ਰਾਈਬ ਦੇਣਾ ਵੀ ਜੁਰਮ ਆ ਤੇ ਬ੍ਰਾਈਬ ਲੈਣਾ ਪਰਚਾ ਤਾਂ ਦੋਨਾਂ ਤੇ ਹੀ ਹੁੰਦਾ, ਫਿਰ ਮੇਰੇ ਤੇ ਵੀ ਹੋਣਾ ਤੇ ਵੀ ਹੋਣਾ। ਸੋ ਇਹ ਜਿਹੜੇ ਪ੍ਰੈਕਟਿਸ ਆ ਨਾ, ਵੈਸੇ ਇੱਕ ਗੱਲ ਮੈਂ ਕਰਦਾ ਜੀ, ਇਹਦੇ ਵਿੱਚ ਨਾ ਉਹ ਗੁਨਾਹਗਾਰ ਨਹੀਂ ਹੈਗੇ। ਕਿਤੇ ਨਾ ਕਿਤੇ ਜਿਹੜੇ ਬੰਦਿਆਂ ਨੇ ਪਿਰਤਾਂ ਪਾਈਆਂ ਮਾੜੀਆਂ, ਜਿਨ੍ਹਾਂ ਨੇ ਪੈਸੇ ਲੈਣ ਦੀਆਂ ਆਦਤਾਂ ਪਾਈਆਂ, ਜਿਨ੍ਹਾਂ ਨੂੰ ਲੱਗਦਾ ਸੀ ਵੀ ਇੱਦਾਂ ਮੈਨੇਜ ਹੋ ਜਾਂਦਾ, ਉਹਨਾਂ ਵਿਚਾਰਿਆਂ ਨੂੰ ਲੱਗਦਾ ਵੀ ਇੱਦਾਂ ਮੈਨੇਜ ਹੋ ਜਾਂਦਾ, ਤਾਂ ਹੀ ਉਹ ਕਰਦੇ। ਹੌਸਲਾ ਹੀ ਨਹੀਂ ਉੱਦਾਂ ਪੈ ਸਕਦਾ। ਹੁਣ ਉਹ ਪਤਾ ਕਿ ਹੁਣ ਜਿੱਦਾਂ 3 ਸਾਲ ਹੋ ਗਏ ਇਸ ਪੀਰੀਅਡ 'ਤੇ, ਇਸ ਪੋਸਟ 'ਤੇ, ਹੁਣ ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਮੇਰੇ ਬਾਰੇ ਜਿੱਦਾਂ ਪਰਸੈਪਸ਼ਨ ਬਣ ਜਾਂਦੀ ਨਾ ਕਿਸੇ ਦੇ ਬਾਰੇ 'ਚ, ਸਾਡੀ ਵੀ ਬਣ ਗਈ ਆ। ਹੁਣ ਨਹੀਂ ਲੋਕੀ ਕੋਸ਼ਿਸ਼ ਕਰਦੇ। ਹੁਣ ਈਵਨ ਪੋਲੀਟੀਸ਼ੀਅਨ ਜਾਂ ਹੋਰ ਵੀ ਕੋਈ ਬੰਦੇ ਬਹੁਤਾ ਐਨਫੋਰਸ ਨਹੀਂ ਕਰਦੇ, ਪ੍ਰੈਸ਼ਰਾਈਜ਼ ਨਹੀਂ ਕਰਦੇ। ਦਬਾਅ ਹੁੰਦਾ ਹੋਊਗਾ, ਜਿੱਦਾਂ ਹੁਣ ਤੁਸੀਂ ਕਿਹਾ ਵੀ ਬ੍ਰਾਈਬ ਨਹੀਂ ਲੈਣੀ, ਜਦੋਂ ਰਿਸ਼ਵਤ ਨਹੀਂ ਲੈਣੀ ਤਾਂ ਜਿਸ ਬੰਦੇ ਦੀ ਪਹੁੰਚ ਹੋਊਗੀ ਉਹ ਤਾਂ ਕਰੂਗਾ ਵੀ ਚਲੋ MLA ਤੋਂ ਕਿਤੇ ਇਹਨਾਂ ਨੂੰ ਫੋਨ ਫਾਨ ਕਰਾਉਂਦੇ ਆ, ਕਹਿੰਦੇ ਆ। ਐ ਹੁੰਦਾ ਕਿਸੇ ਮੰਤਰੀ, MLA, ਸੰਤਰੀ ਜਾਂ ਵੱਡੇ ਅਫਸਰ ਦਾ ਫੋਨ ਕਰਾ ਕੇ ਕਹਿੰਦੇ ਨੇ ਵੀ ਸਾਡੀ ਦੁਕਾਨ ਤੇ ਇਹ ਅਫਸਰ ਨਹੀਂ ਪਹੁੰਚਣਾ ਚਾਹੀਦਾ। ਦੇਖੋ ਪਤਾ ਕੀ ਹੈ, ਇਹ ਪਹਿਲਾਂ ਜਦੋਂ ਪਹਿਲੀ ਗਵਰਨਮੈਂਟ 'ਚ ਤਾਂ ਮੈਂ ਬਹੁਤ ਫੇਸ ਕੀਤਾ। ਮੈਂ ਕਿਹਾ ਨਾ ਉਹਦਾ, ਚਲੋ ਇਹ ਵੀ ਤੁਸੀਂ ਕਹਿ ਸਕਦੇ ਵੀ ਹੁਣ ਸਾਡਾ ਪਤਾ ਆ ਵੀ ਸਭ ਨੂੰ ਪਤਾ ਆ। ਜਿੱਦਾਂ ਹੁਣ ਸਾਡੇ ਓਪਨ ਮੰਤਰੀ ਇੱਥੋਂ ਕੈਬਨਿਟ ਆ, ਉਹ ਓਪਨਲੀ ਕਹਿ ਦਿੰਦੇ ਵੀ ਡਾਕਟਰ ਸਾਹਿਬ ਇੱਦਾਂ ਦੇ ਆ। ਸੋ ਉਹ ਈਵਨ ਇਹ ਵੀ ਕਹਿੰਦੇ ਵੀ ਅਸੀਂ ਤਾਂ ਫੋਨ ਆਪ ਨਹੀਂ ਇਹਨਾਂ ਨੂੰ ਕਰੀਦਾ, ਵੀ ਇਹਨਾਂ ਨੇ ਕਿਹੜਾ ਮੰਨਣੀ ਆ। ਸੋ ਜਿਹੜੀ ਗੱਲ ਇੱਦਾਂ ਆ, ਕਿਉਂਕਿ ਜਿਹੜਾ ਮੈਟਰ ਹੈ ਨਾ, ਫੂਡ ਸੇਫਟੀ ਦਾ ਮੈਟਰ ਹੈ, ਸਿਹਤ ਨਾਲ ਜੁੜਿਆ ਹੋਇਆ ਮੈਟਰ ਹੈ, ਬੱਚਿਆਂ ਦੀ ਤੰਦਰੁਸਤੀ ਨਾਲ ਜੁੜਿਆ ਹੋਇਆ ਮੈਟਰ ਹੈ। ਇਹਦੇ 'ਚ ਤਾਂ ਮੇਰਾ ਖਿਆਲ ਹੈ ਵੈਸੇ ਹੀ ਨਹੀਂ ਦਖਲਅੰਦਾਜ਼ੀ ਚਾਹੀਦੀ। ਇਹਦੇ 'ਚ ਤਾਂ ਵੈਸੇ ਹੀ ਪੈਸੇ ਦਾ ਜਾਂ ਚੱਲਣ ਬਰਾਈਬ ਕਰਪਸ਼ਨ ਦਾ ਨਹੀਂ ਚਾਹੀਦਾ, ਕਿਉਂਕਿ ਮੈਟਰ ਬਹੁਤ ਸੈਂਸਿਟਿਵ ਆ। ਤੁਹਾਡੀ ਛੋਟੀ ਜਿਹੀ ਆਪਣਾ ਵੈਸਟਡ ਇੰਟਰਸਟ ਲਈ ਕੀਤਾ ਹੋਇਆ ਕੰਮ ਕੋਈ, ਜਾਂ ਨਾ ਕੀਤਾ ਹੋਇਆ ਕੰਮ, ਉਹ ਤੁਹਾਡੇ ਆਉਣ ਵਾਲੀਆਂ ਨਸਲਾਂ ਨੂੰ ਖਰਾਬ ਕਰ ਸਕਦਾ। ਸਾਡਾ ਆਉਣ ਵਾਲਾ ਪੰਜਾਬ ਜਿਹੜਾ ਨਾ, ਉਹ ਹੁਣੇ ਹੀ ਆਪਾਂ ਇੱਕ ਤਸਵੀਰ ਬਣਾ ਲਈਏ ਆਉਂਦੇ ਪੰਜਾਬ ਦੀ, ਕਿੱਦਾਂ ਦਾ ਹੋਊਗਾ ਜੇ ਆਪਾਂ ਚੱਜ ਨਾਲ ਕੰਮ ਨਾ ਕੀਤਾ। ਡਰ ਹੀ ਨਾ ਪੈਦਾ ਹੋਊਗਾ। ਹੁਣੇ ਹੀ ਰੇਡ ਕਰਕੇ ਆਏ ਆ, ਉਹ ਜਿਹੜਾ ਮੱਛੀ ਦਾ ਦੇਖਿਆ ਹਾਲਾਤ ਕੀ ਆ, ਉਹਨਾਂ ਨੂੰ ਪਹਿਲਾਂ ਵੀ ਨੋਟਿਸ ਦੇ ਦਿੱਤੇ। ਪਰ ਇਹ ਹੁਣ ਦੇਖਿਆ ਵੀ ਮੈਂ ਵੀ ਇਹ ਚੀਜ਼ ਲੱਭ ਲਈ ਆ ਵੀ ਜਿੰਨਾ ਚਿਰ ਨਾ ਸਖਤੀ ਨਾਲ ਇਹਨਾਂ ਨੂੰ ਲੱਗੇ ਨਾ ਵੀ ਕੁਛ ਕਰੂਗਾ ਨਹੀਂ ਗਾ, ਤੁਹਾਨੂੰ ਟੰਗੂਗਾ ਨਹੀਂ, ਤਾਂ ਉਹਨਾਂ ਚਿਰ ਲੋਕ ਵੀ ਨਹੀਂ। ਮੈਨੂੰ ਲੱਗਦਾ ਇਹ ਲੱਗ ਗਏ ਆ ਕੁੱਟਣ ਮਿੱਟੀ ਤੇ। ਉਹ ਜਿੱਦਾਂ ਇੱਕ ਛੋਟੇ ਹੁੰਦਿਆਂ ਕਹਾਣੀ ਪੜ੍ਹੀ ਦੀ ਸੀ ਨਾ, ਵੀ ਉਹ ਕਿਸੇ ਨੇ ਯੁੱਧ ਲੜਿਆ, ਉਹ ਦੇਖਦਾ ਵੀ ਦੇਖਦਾ ਵੀ ਯੁੱਧ ਉਹ ਹਾਰ ਗਿਆ, ਵਿਚਾਰਾ ਬੀਟ ਕਰਤਾ ਉਹਨੂੰ। ਉਹਨੇ ਫਿਰ ਦੇਖਿਆ ਵੀ ਲੋਕੀ ਸਵੇਰੇ ਉੱਪਰ ਛੱਤਾਂ ਦੇ ਉੱਪਰ ਝੜੀ ਲੱਗੀ, ਮੀਂਹ ਕਿੰਨੇ ਦਿਨ ਲੱਗਿਆ ਉਹਨੂੰ, ਝੜੀ ਕਹਿੰਦੇ ਆ। ਉਹ ਜਦੋਂ ਝੜੀ ਲੱਗੀ ਤਾਂ ਕੋਠੇ ਲੋਕਾਂ ਦੇ ਛੱਤਾਂ ਚੋਣ ਲੱਗ ਪਈਆਂ। ਉਹ ਪੁਰਾਣੇ ਕੱਚੇ ਛੱਤਾਂ ਹੁੰਦੀਆਂ, ਉਹ ਜਦੋਂ ਚਿਲਾਂ ਜਿਹੀਆਂ ਪਾ ਕੇ ਮਿੱਟੀ ਸੁੱਟ ਕੇ ਲੋਕੀ ਉੱਪਰ ਥਾਪੀਆਂ ਲੈ ਕੇ ਕੁੱਟਣ ਲੱਗ ਪਏ। ਉਹ ਪੁੱਛਦਾ ਇਹ ਕੀ ਗੱਲ ਹੈ? ਉਹ ਕਹਿੰਦਾ, ਉਹ ਬੰਦੇ ਨੇ ਉਹਨੂੰ ਕਹਿ ਦਿੱਤਾ, ਜਿਹੜਾ ਉਹ ਸੈਨਾਪਤੀ ਸੀ ਜਾਂ ਕੋਈ, ਉਹਨੂੰ ਕਿਹਾ ਵੀ ਇੱਥੇ ਦੇ ਲੋਕ ਇਹ ਨਾ ਕੁੱਟਣ ਮਿੱਟੀ ਦੇ ਕੋਠੇ ਆ ਇਹਨਾਂ ਦੇ, ਕੁੱਟਣ ਮਿੱਟੀ ਦੇ। ਫਿਰ ਜਦੋਂ ਮਿੱਟੀ ਕੁੱਟਦੇ ਆ ਫਿਰ ਚੋਣੋਂ ਹਟ ਜਾਂਦੇ ਆ, ਹੈ ਨਾ। ਉਹਨੇ ਨਾ ਉਹ ਗੱਲ ਹੀ ਦਿਮਾਗ 'ਚ ਬਿਠਾ ਲਈ, ਕਹਿੰਦਾ ਇਹ ਕੁੱਟਣ ਮਿੱਟੀ ਦੇ ਬਣੇ ਆ ਵੀ। ਉਹਨੇ ਫਿਰ ਸੱਚੀ ਇੱਕ ਜਨੂੰਨ ਨਾਲ ਫਿਰ ਯੁੱਧ ਲੜਿਆ ਤਾਂ ਉਹ ਜਿੱਤ ਗਿਆ। ਮਤਲਬ ਕਹਿਣ ਦਾ ਮੇਰਾ ਉਸ ਜਿਹੜੀ ਸਾਨੂੰ ਉਹ ਕਹਾਣੀ ਅਸੀਂ 5ਵੀਂ ਚੌਥੀ 'ਚ ਪਤਾ ਨਹੀਂ ਸ਼ਾਇਦ ਪੜ੍ਹੀ ਆ, ਮੈਂ ਉਹ ਇੱਦਾਂ ਲੱਗਦਾ ਵੀ ਹੁਣ ਪਤਾ ਨਹੀਂ ਇਹ ਲੋਕ ਹੁਣ ਜਿੱਦਾਂ ਕੁੱਟਣ ਮਿੱਟੀ ਦੇ ਬਣੇ ਆ। ਜਦੋਂ ਯਾਰ ਇੰਨਾ ਕੁਛ ਵਾਇਰਲ ਹੁੰਦਾ, ਪਤਾ ਲਾਇਸੈਂਸ ਫੂਡ ਦਾ ਲੈਣਾ ਚਾਹੀਦਾ, ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ, ਬੰਦਿਆਂ ਦੀ ਮੈਡੀਕਲ ਹੋਣੇ ਚਾਹੀਦੇ, ਪਾਣੀ ਦਾ ਸੈਂਪਲਿੰਗ ਹੋਣੀ ਚਾਹੀਦੀ ਆ, ਕਲਰ ਕਿੱਦਾਂ ਨਹੀਂ ਪਾਉਣੇ ਚਾਹੀਦੇ, ਗੁੜ ਇੱਦਾਂ ਬਣਾਉਣਾ ਚਾਹੀਦਾ, ਅਡਲਟਰੈਂਟ ਨਹੀਂ ਐਡ ਕਰਨੇ ਚਾਹੀਦੇ। ਉਹ ਇੰਨਾ ਕੁਛ ਹੋਣ ਦੇ ਬਾਵਜੂਦ ਢੀਠ ਲੋਕ ਹੈ, ਜਿੱਦੀ ਹੈ। ਜਦੋਂ ਇਹਨਾਂ ਨੂੰ ਨਾ ਸਜ਼ਾ ਦਿਖਦੀ, ਸਜ਼ਾ ਐਨਫੋਰਸਮੈਂਟ, ਜੇਲ੍ਹ ਦਿਖਦੀ ਹੈ, ਇਹ ਤਾਂ ਪਤਾ ਨਹੀਂ ਇਹ ਤਾਂ ਹੀ ਡਰਦੇ ਆ, ਉੱਦਾਂ ਡਰਦੇ ਨਹੀਂ ਗੇ। ਮੈਂ ਵੈਸੇ ਇਹੀ ਸਵਾਲ ਤੁਹਾਨੂੰ ਕਰਨ ਵਾਲਾ ਸੀ ਵੀ ਕਮੈਂਟ ਇਹ ਵੀ ਬਹੁਤ ਕਰਦੇ ਨੇ ਵੀ ਡਾਕਟਰ ਸਾਹਿਬ ਸਖਤ ਬਹੁਤ ਨੇ, ਸਖਤ ਬਹੁਤ ਚੱਲਦੇ ਨੇ, ਜਿਹੜਾ ਬੰਦਾ ਹੁੰਦਾ ਉਹ ਸਿੱਧਾ ਉਹਨੂੰ ਉਤਰੇ ਆਉਂਦੇ ਨੇ, ਉਹਦੇ ਦਿਵਾਲੇ ਹੀ ਹੋ ਜਾਂਦੇ ਨੇ। ਇਹਦਾ ਕੀ ਕਾਰਨ? ਨਰਮੀ ਨਾਲ ਵੀ ਇਹ ਗੱਲ ਕਹੀ ਜਾ ਸਕਦੀ ਵੀ ਕਾਕੇ ਤੂੰ ਆਹ ਗਲਤੀ ਕਰ ਰਿਹਾ, ਇਹਨੂੰ ਠੀਕ ਕਰ ਜਾਂ ਫਿਰ ਤੇਰੇ ਤੇ ਕਾਰਵਾਈ ਹੋਊਗੀ, ਪਰ ਉਹਨੂੰ ਸਿੱਧਾ ਧਾਵਾ ਬੋਲ ਦੇਣਾ ਇਹ ਠੀਕ। ਤੁਸੀਂ ਨਾ ਮੇਰੇ ਨਾਲ ਕਿਤੇ ਪਰਸਨਲੀ ਵੀ ਬਹਿ ਕੇ ਦੇਖਿਓ, ਜਿਹੜੇ ਬੰਦੇ ਤੁਹਾਡੇ ਨਾਲ ਮੇਰੇ ਰਹੇ ਆ, ਹੁਣੇ ਵੀ ਤੁਸੀਂ ਕਿਹਾ ਸੀਗਾ ਵੀ ਜਿਹੜੇ ਬੰਦੇ ਮੇਰੇ ਨਾਲ ਪਰਸਨਲੀ ਬਹਿੰਦੇ ਆ। ਜਿੱਦਾਂ ਮੈਂ DAV ਕਾਲਜ 'ਚ ਪਿੱਛੇ ਜੇ ਗਿਆ, ਬੱਚਿਆਂ ਦਾ ਮੈਡੀਕਲ ਕੈਂਪ ਸੀਗਾ, ਉਹ ਤਾਂ ਕੋਈ ਫੌਜਦਾਰੀ ਵਾਲਾ ਕੰਮ ਨਹੀਂ ਸੀਗਾ ਨਾ, ਤਾਂ ਬੜਾ ਪਿਆਰ ਵਾਲਾ ਸੀਗਾ। ਤਾਂ ਪ੍ਰਿੰਸੀਪਲ ਸਾਹਿਬ ਮੈਨੂੰ ਕਹਿੰਦੇ, ਡਾਕਟਰ ਸਾਹਿਬ ਮੈਂ ਤੁਹਾਡਾ ਇਹ ਰੂਪ ਦੇਖ ਕੇ ਹੈਰਾਨ ਜਿਹਾ ਹੋ ਗਿਆ, ਅਤੇ ਮੈਨੂੰ ਲੱਗਦਾ ਸੀ ਤੁਸੀਂ ਇੰਨੇ ਹੰਬਲ ਵੀ ਹੋ, ਇੰਨੇ ਵਿਨਮਰ ਵੀ ਹੋ, ਇੰਨੇ ਮਤਲਬ ਤੁਹਾਡੀ ਸਵੀਟ ਪੋਲਾਈਟ ਵੀ ਹੋ, ਇੰਨੇ ਕੋਰਡੀਅਲ ਵੀ ਹੋ। ਉਹ ਜਿੰਨੇ ਪੋਜ਼ੀਟਿਵ ਸ਼ਬਦ ਉਹਨਾਂ ਨੇ ਬੋਲੇ, ਉਹ ਸਾਡੇ 'ਚ ਸਾਰਾ ਕੁਛ ਹੈਗਾ। ਪਰ ਉਦੋਂ ਜਦੋਂ ਚੀਜ਼ਾਂ ਤੁਸੀਂ ਐਗਜ਼ੀਕਿਊਟ ਕਰਨੀਆਂ, ਤੁਹਾਨੂੰ ਲੱਗਦਾ ਵੀ ਇਹਦੀ ਜਿਹੜੀ ਹੈ ਨਾ ਐਫੀਕੇਸੀ ਉਨੀ ਨਹੀਂ ਰਹਿਣੀ, ਇਹਦੀ ਇਫੈਕਟਿਵਿਟੀ ਜਾਂ ਇਹਦਾ ਰਿਜ਼ਲਟਸ ਆਊਟਕਮ ਨਹੀਂ ਉਨੀ ਰਹਿਣੀ। ਮੈਨੂੰ ਇੱਦਾਂ ਹੀ ਐਕਸਪ੍ਰੈਸ਼ਨ, ਮੇਰਾ ਬੋਡੀ ਦਾ ਲੈਂਗੁਏਜ ਮੇਰਾ ਇੱਦਾਂ ਹੀ ਆਉਣਾ ਪਊਗਾ। ਸੋ ਸਾਡਾ ਕੰਮ ਲਗਭਗ ਕੰਮ ਕਰਨ ਦਾ ਸਲੀਕਾ ਇੱਕ ਤੁਹਾਡਾ, ਉਹ ਮੇਰਾ ਕੋਈ ਇੱਥੋਂ ਨਹੀਂ ਹੈਗਾ, ਉਹ ਮੇਰੇ ਇੱਥੋਂ ਦਾ ਹੁੰਦਾ।
ਠੀਕ ਹੈ ਹਾਂ ਤੁਸੀਂ ਉਹ ਚੀਜ਼ ਐਗਜ਼ੀਕਿਊਟ ਚਾਹੁੰਦੇ ਹੋ ਜਿਵੇਂ ਮਰਜ਼ੀ ਹੋਵੇ। ਪਰ ਨਹੀਂ, ਫਿਰ ਜੇ ਮੈਂ ਉਹ ਚੀਜ਼ਾਂ ਸੱਚੀ ਦਿਲ ਤੋਂ ਆਪਣੇ ਤੇ ਇਦਾਂ ਕਰਨ ਲੱਗ ਪਊਂਗਾ ਫਿਰ ਤਾਂ ਮੇਰੀ ਲਾਈਫ ਹੀ ਖਰਾਬ ਹੋ ਜਾਊਗੀ। ਮੈਂ ਉਹ ਚੀਜ਼ਾਂ ਇੱਕ ਲਾਗੂ ਕਰਨ ਲਈ ਕਰਦਾ, ਇੱਕ ਫੂਡ ਸੇਫਟੀ ਨੂੰ ਇਨਸ਼ੋਰ ਜੇ ਕਰਨ ਲਈ, ਮੇਕ ਸ਼ੋਰ ਕਰਨ ਲਈ ਕਰਦਾ। ਉਹ ਮੇਰੀ ਜ਼ਿੰਦਗੀ ਦਾ ਹਿੱਸਾ ਥੋੜ੍ਹਾ ਬਣ ਜਾਂਦੀ ਆ। ਮੇਰੀ ਜ਼ਿੰਦਗੀ ਦਾ 99% ਹਿੱਸਾ ਮੇਰਾ ਅੱਛਾ ਸਰਕਲ ਆ, ਤੁਹਾਡੇ ਬੱਚੇ, ਮੇਰੇ ਦੋਸਤ, ਮੇਰਾ ਉਹ ਸਰਕਲ ਆ, ਉਹਨਾਂ ਨੂੰ ਪੁੱਛ ਲਿਆ ਵੀ ਕਿੱਦਾਂ ਦਾ ਮੈਂ ਹੈਗਾ। ਸੋ ਉਹ ਇਹ ਨਹੀਂ ਗੱਲ। ਪਰ ਹੁਣ ਤੁਸੀਂ ਦੱਸੋ, ਜੇ ਪੁਲਿਸ ਦਾ SHO ਸਾਰਿਆਂ ਨੂੰ ਜਾ ਕੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰੇ, ਇੱਦਾਂ ਹੈ ਨਾ, ਇੱਦਾਂ ਕਰੇ, ਹੋਰ ਜੀ ਕੀ ਹਾਲ, ਬੱਚੇ ਠੀਕ ਆ, ਤੁਹਾਨੂੰ ਕੀ ਲੱਗਦਾ ਲੋਕੀ ਡਰਨਗੇ ਉਤੋਂ? ਦੇਖੋ, ਜਿਹੜੀ ਐਨਫੋਰਸਮੈਂਟ ਦਾ ਕੰਮ ਹੁੰਦਾ ਨਾ ਤੁਹਾਡਾ, ਜਿੱਦਾਂ ਬਿਜਲੀ ਵਾਲੇ ਜਿਨ੍ਹਾਂ ਨੇ ਤੁਹਾਡੀ ਚੋਰੀ ਫੜਨ ਜਾਣਾ, ਜੇ ਉਹ ਬਹੁਤ ਹੀ ਨਿਮਰਤਾ ਪ੍ਰੀਤ ਪਿਆਰ ਨਾਲ ਹੀ ਕਰਨ ਲੱਗ ਪਏ। ਅਜੇ ਫੋਰਨ ਦਾ ਕਲਚਰ ਨਹੀਂ ਇੱਦਾਂ ਦਾ ਆਇਆ ਸਾਡੇ, ਜਦੋਂ ਆ ਜਾਊਗਾ ਅਸੀਂ ਇੱਦਾਂ ਵੀ ਕਰ ਲਾਂਗੇ, ਕਿਉਂਕਿ ਉੱਥੇ ਤਾਂ ਬੰਦੇ ਨੂੰ ਸਰ ਕਹਿ ਕੇ ਵੀ ਬੰਦੇ ਨੂੰ ਬੰਨ੍ਹ ਲੈਂਦੇ ਅਗਲੇ। ਅਤੇ ਸਾਡੇ ਅਜੇ ਉਹ ਨਹੀਂ ਹੈਗਾ। ਸਾਡੇ ਕੋਲ ਤਾਂ ਇੱਦਾਂ ਲੱਗਦਾ ਹੁੰਦਾ ਇਹ ਵੀ ਇੱਕ ਟਰੀਟਮੈਂਟ ਦਾ ਹਿੱਸਾ ਹੀ ਇਹਨਾਂ ਦਾ। ਮਤਲਬ ਇਹਦੇ ਨਾਲ ਵੀ ਸ਼ਾਇਦ ਇਲਾਜ ਕਾਫੀ ਹੋ ਜਾਂਦਾ, ਇਹਦੇ ਨਾਲ ਵੀ ਪੇਸ਼ੈਂਟ ਕਾਫੀ ਠੀਕ ਹੋ ਜਾਂਦਾ, ਸਾਨੂੰ ਲੱਗਦਾ। ਸਾਨੂੰ ਇਹਦੇ 'ਚ ਕੋਈ ਪੱਖਪਾਤ ਵਾਲੀ ਗੱਲ ਨਹੀਂ ਹੈ, ਪਰ ਸਾਨੂੰ ਸਵਾਲ ਪੁੱਛਣਾ ਬਣਦਾ ਹੈ। ਇਹ ਸਵਾਲ ਮੈਂ ਇਸ ਕਰਕੇ ਪਹਿਲਾਂ ਮੈਂਸ਼ਨ ਕਰਤਾ। ਇਹ ਸਵਾਲ ਇਹ ਹੈ ਕਿ ਕੀ ਜਦੋਂ ਤੁਸੀਂ ਜਾਂਦੇ ਹੋ ਕਿਤੇ ਵੀ ਆਪਣੇ ਕੰਮ ਦੇ ਲਈ, ਰੇਡ ਦੇ ਲਈ, ਸਭ ਤੋਂ ਵੱਡੀ ਗੱਲ ਇਹ ਕੀ ਦੇਖਦੇ ਹੋ ਕਿ ਜਦੋਂ ਕਿਤੇ ਵੀ ਰੇਡ ਕਰਦੇ ਆ, ਪੰਜਾਬੀ ਵੱਧ ਕਰਦੇ ਨੇ ਖਰਾਬੀ ਜਾਂ ਫਿਰ ਪ੍ਰਵਾਸੀ ਜਿਹੜੇ ਨੇ ਉਹ ਖਰਾਬੀ ਕਰਦੇ ਨੇ? ਦੋਨਾਂ ਦੇ ਵਿੱਚੋਂ ਕੌਣ ਸਭ ਤੋਂ ਅੱਗੇ? ਦੇਖੋ, ਪੰਜਾਬੀ ਇੱਦਾਂ ਟੈਗ ਨਹੀਂ ਲਾਉਣਾ ਚਾਹੀਦਾ ਕਿਸੇ। ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕਰ ਦਿੱਤਾ। ਆਪਣਾ ਆਨਸਰ ਦੇ ਦੇਣਾ। ਜਿਹੜਾ ਨਾ ਟੈਗ ਤਾਂ ਮੈਂ ਕਿਸੇ ਤੇ ਨਹੀਂ ਲਾਉਂਦਾ, ਬਟ ਕਈ ਚੀਜ਼ਾਂ ਤੁਹਾਨੂੰ ਐਕਸਪੀਰੀਅੰਸ 'ਚੋਂ ਨਿਕਲਦੀਆਂ। ਤੁਸੀਂ ਜਦੋਂ ਗੋ ਥਰੂ ਹੁੰਦੇ ਆ ਕਿਸੇ ਚੀਜ਼ 'ਚੋਂ, ਜਿੱਦਾਂ ਫੂਡ ਦੇ ਅਡਲਟ੍ਰੇਸ਼ਨ ਰੇਡ ਕਰਦੇ ਆ, ਉਹਦੇ 'ਚ ਜਦੋਂ ਤੁਸੀਂ ਦੇਖਦੇ ਵੀ ਆਹ ਬੰਦੇ ਅੱਛਾ ਕੰਮ ਕਰਦੇ ਆ, ਇਹ ਫੂਡ ਸੇਫਟੀ ਦਾ ਕਾਫੀ ਪੂਰਾ ਨਹੀਂ ਤਾਂ ਕਾਫੀ ਖਿਆਲ ਰੱਖਦੇ ਆ, ਆਹ ਬੰਦਿਆਂ ਨੇ ਤਾਂ ਛਿੱਕਾ ਹੀ ਟੰਗਤਾ ਫੂਡ ਸੇਫਟੀ ਦਾ ਕਾਨੂੰਨ, ਇਹਨਾਂ ਲਈ ਤਾਂ ਕੋਈ ਫੂਡ ਸੇਫਟੀ ਹੈ ਨਹੀਂ, ਉਹ ਪ੍ਰਵਾਸੀ ਆ, ਉਹ ਪ੍ਰਵਾਸੀ ਭਾਰਤੀ ਆ। ਅਸੀਂ ਵਾਰ-ਵਾਰ ਕਹਿੰਦੇ ਸਾਨੂੰ ਕਿਸੇ ਤੋਂ ਤਕਲੀਫ ਨਹੀਂ, ਢਿੱਡ ਪੀੜ ਨਹੀਂ ਹੈਗੀ ਕਿਸੇ ਸਟੇਟ ਤੋਂ। ਸਾਰੀਆਂ ਸਟੇਟਾਂ ਆਪਣੀਆਂ, ਸਾਡਾ ਭਾਰਤ ਹੀ ਸਾਡਾ ਆਪਣਾ, ਵਿਸ਼ਵ ਹੀ ਆਪਣਾ। ਪਰ ਜਿਹੜਾ ਬੰਦਾ ਜ਼ਹਿਰ ਖਵਾਊਗਾ, ਮੈਂ ਸਾਡੇ ਪੰਜਾਬ 'ਚ, ਪਰ ਸਾਨੂੰ ਪੰਜਾਬ ਨਾਲ ਤਾਂ ਮੋਹ ਆ। ਹੁਣ ਮੈਨੂੰ ਇੱਕ ਦੱਸੋ ਗੱਲ, ਜੇ ਅਸੀਂ ਪੰਜਾਬੀ ਇਹਨਾਂ ਦੇ ਕਿਸੇ ਸਟੇਟ 'ਚ ਜਾ ਕੇ ਇੱਦਾਂ ਕਰਾਂਗੇ ਤਾਂ ਇਹ ਵੀ ਤਾਂ ਸਾਨੂੰ ਕਹਿਣਗੇ ਵੀ ਪੰਜਾਬੀ ਆ ਕੇ ਸਾਨੂੰ ਜ਼ਹਿਰ ਖਵਾਉਣ ਲੱਗ ਪਏ ਆ। ਇਹ ਵੀ ਤਾਂ ਸਾਨੂੰ ਪੰਜਾਬ ਦਾ ਸਾਡੇ ਨਾਲ ਨਾਂ ਤਾਂ ਜੋੜਨਗੇ ਹੀ ਨਾ, ਅਤੇ ਅਸੀਂ ਵੀ ਫਿਰ ਇਹਨਾਂ ਦੀ ਸਟੇਟ ਦਾ ਨਾਂ ਇਹਨਾਂ ਨਾਲ ਜੋੜਾਂਗੇ ਹੀ ਨਾ। ਫਿਰ ਤੁਸੀਂ ਯਾਰ ਉੱਥੋਂ ਆ ਕੇ ਇੱਦਾਂ ਕਰਦੇ ਆ। ਅੱਛਾ ਦੇਖੋ, ਇਹ ਸਾਡੇ ਘਰਾਂ 'ਚ, ਸਾਡੇ ਘਰਾਂ 'ਚ POP ਦਾ ਕੰਮ ਕਰਦੇ, ਟਾਈਲਾਂ ਦਾ ਕੰਮ ਕਰਦੇ, ਪਲੰਬਰ ਅੱਛੇ ਹੈਗੇ ਆ, ਮਾਰਬਲ ਦਾ ਗ੍ਰਨਾਈਟ ਜਾਂ ਕੁਛ ਕੰਮ ਇਹ ਅੱਛਾ ਕਰਦੇ ਆ, ਮੈਸਨ ਬਹੁਤ ਅੱਛੇ ਆ। ਅਸੀਂ ਕੁਛ ਕਹਿੰਦੇ ਇਹਨਾਂ ਨੂੰ ਕਦੀ ਰੋਕਦੇ, ਇਹਨਾਂ ਤੋਂ ਹੀ ਕਰਾਉਂਦੇ ਆ। ਪਰ ਫੂਡ ਦਾ ਕੰਮ ਜਦੋਂ ਦੇਖਦੇ ਜ਼ਹਿਰ ਖਵਾਈ ਜਾਂਦੇ, ਯਾਰ ਇਹਨਾਂ ਨੂੰ ਕੋਈ ਹੈ ਹੀ ਨਹੀਂ, ਤਮਾਕੂ ਮਲੀ ਜਾਂਦੇ। ਹੁਣ ਪੰਜਾਬ 'ਚ ਬਹੁਤ ਸਾਰਾ ਵਰਗ ਇੱਦਾਂ ਦਾ ਜਿਹੜਾ ਸਾਡੇ ਨਹੀਂ ਤਮਾਕੂ ਜਾਂ ਬੀੜੀ ਸਿਗਰਟ ਨੂੰ ਲਾਈਕ ਨਹੀਂ ਕਰਦਾ, ਉੱਧਰ ਚਲਨ ਹੋਊਗਾ ਪਾਨ ਇਹ ਇੱਦਾਂ ਦੀ ਪ੍ਰੈਕਟਿਸ ਉੱਥੇ ਹੀ ਕਰਦੇ ਜਿੱਥੇ ਵਰਕਸ਼ਾਪ 'ਚ ਕੰਮ ਕਰਦੇ, ਉੱਥੇ ਨਹਾਈ ਜਾਂਦੇ, ਕੱਛੇ ਬਣਾਉਣਾ ਉੱਥੇ ਪਾਈ ਜਾਂਦੇ ਆ। ਇਹਨਾਂ ਨੂੰ ਹਾਈਜੀਨ ਦਾ ਕੋਈ ਖਿਆਲ ਨਹੀਂ, ਨੇਲ ਵਧਿਓ ਆ, ਨੰਗੇ ਹੀ ਲੱਗਿਓ ਪੇਠਾ ਬਣਾਉਣ। ਮਤਲਬ ਤਰਨ 'ਚ ਵੀਡੀਓ ਆ, ਸਾਰਾ ਕੁਛ ਆ, ਨੰਗੇ ਹੀ ਲੱਗਿਓ, ਕੱਛੇ ਪਾ ਕੇ। ਇੱਕ ਪੈਰਾਂ ਨਾਲ ਬਹੁਤ ਕਹਿੰਦੇ ਵੀ ਪੈਰਾਂ ਨਾਲ ਸਾਰਾ ਕੁਛ ਮਸਲੀ ਜਾਂਦੇ, ਜੋ ਮਸਲਦੇ ਪੈਰਾਂ ਨਾਲ ਚੀਨੀ ਸਿੱਟਦੇ ਦੇਖਦੇ ਆ ਇਹਨਾਂ ਨੂੰ। ਤੇ ਬੋਰਾ ਇਹਨਾਂ ਨੇ ਖਾਲੀ ਕਰਨਾ ਖੰਡ ਦਾ ਗੁੜ ਬੇਲਣਿਆਂ ਤੇ, ਤਾਂ ਪੈਰਾਂ ਨਾਲ ਚੱਪਲਾਂ ਸਣੇ, ਜੁੱਤੀਆਂ ਬੂਟਾਂ ਸਣੇ ਇੱਦਾਂ ਵਿੱਚ ਸੁੱਟਣਾ। ਉਹ ਵੈਸੇ ਇਹਨਾਂ ਦੀ ਖੰਡ ਤਾਂ ਬੂਟਾਂ ਨਾਲੋਂ ਪਹਿਲਾਂ ਹੀ ਜ਼ਿਆਦਾ ਖਰਾਬ ਹੁੰਦੀ ਆ, ਜਾਨੀ ਇਹਨਾਂ ਨੇ ਹੋਰ ਕੀ ਉਹਨੂੰ ਕਿੰਨੀ ਕੁ ਕਰ ਲੈਣਗੇ। ਉਹ ਜਿੰਨਾ ਖੰਡ ਲਿਆਉਂਦੇ ਆ ਨਾ, ਉਹ ਪਹਿਲਾਂ ਇੰਨੀ ਪੂਅਰ ਕੁਆਲਿਟੀ ਦੀ ਹੁੰਦੀ ਆ, ਫਿਰ ਇਹ ਕਹਿੰਦੇ ਹੁਣ ਹੋਰ ਇਹਦੇ 'ਚ ਗੰਦ ਅਸੀਂ ਕਿੰਨਾ ਕੁ ਬਚਾ ਲਾਂਗੇ, ਤਾਂ ਪਹਿਲਾਂ ਹੀ ਗੰਦੀ ਇੰਨੀ ਆ। ਤੇ ਇਹ ਫਿਰ ਬਹੁਤਾ ਖਿਆਲ ਰੱਖਦੇ ਵੀ ਨਹੀਂ ਗੇ ਵੀ ਹੁਣ ਇਹਨੂੰ ਕੀ ਕਰਨਾ, ਕਿ ਇਹਨੂੰ ਹੁਣ ਬਿਹਤਰ ਵੀ ਹੋਰ ਕੀ ਕਰ ਲਾਂਗੇ। ਡਾਕਟਰ ਸਾਹਿਬ, ਮੇਰਾ ਆਪਣਾ ਇਹ ਸਵਾਲ ਹੈ ਵੀ ਤੁਸੀਂ ਵੀ ਕੁਝ ਖਾਂਦੇ ਹੋ? ਕਿਉਂਕਿ ਜਿੰਨੀਆਂ ਤੁਸੀਂ ਚੀਜ਼ਾਂ ਗਿਣਾ ਦਿੱਤੀਆਂ, ਮੈਨੂੰ ਨਹੀਂ ਲੱਗਦਾ ਤੁਹਾਨੂੰ ਖਾਣੇ ਤੇ ਭਰੋਸਾ ਹੁੰਦਾ ਹੋਊਗਾ। ਬਾਹਰਲਾ ਖਾਣਾ ਖਾਂਦੇ ਹੋ, ਜੇ ਕੋਈ ਰਿਸ਼ਤੇਦਾਰ ਵੀ ਡੱਬਾ ਲਿਆਉਂਦਾ ਹੋਊ ਉਹਦੇ ਵੱਲ ਨੂੰ ਮੂੰਹ ਕਰਦੇ ਹੋ ਤੁਸੀਂ ਕਿ ਨਹੀਂ? ਹੁਣ ਦੇਖੋ, ਤੁਸੀਂ ਇੱਕ ਤਜਰਬਾ, ਇੱਕ ਬੰਦਾ ਮੇਰੇ ਘਰੇ ਆਇਆ ਤੇ ਉਹ ਮੈਨੂੰ ਕਹਿੰਦਾ, ਸਰ ਇੱਕ ਤੁਹਾਨੂੰ ਅੱਜ ਗੱਲ ਦੱਸਾਂ। ਮੈਂ ਕਿਹਾ ਦੱਸੋ। ਕਹਿੰਦਾ ਮੈਂ ਨਾ ਤੁਹਾਡੇ ਇੱਥੇ ਫਲਾਣੀ ਸਵੀਟ ਸ਼ਾਪ ਤੇ ਗਿਆ ਸੀ, ਉੱਥੇ ਮੈਂ ਮਠਿਆਈ ਦਾ ਡੱਬਾ ਤਲਾ ਲਿਆ, ਉਹਨੂੰ ਕਿ ਬਰਫੀ ਦੇ ਦੇ। ਬਾਅਦ 'ਚ ਮੈਂ ਇਹ ਕਹਿਤਾ ਵੀ ਮੈਂ DHO ਸਾਹਿਬ ਦੇ ਘਰ ਲੈ ਕੇ ਜਾਣਾ, ਯਾਰ ਚੰਗੀ ਦਵੀਂ। ਉਹਨੇ ਫਟਾਫਟ ਵਾਪਸ ਰੱਖ ਲਿਆ। ਉਹ ਕਹਿੰਦਾ ਜੀ ਪੈਸੇ ਲਓ ਆ ਵਾਪਸ, ਤੇ ਤੁਸੀਂ ਕਿਤੇ ਹੋਰ ਲੈ ਲਓ, ਮੈਂ ਨਹੀਂ ਦੇਣੀ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਇਹ ਜਿੱਦਾਂ ਮੇਰੇ ਬਾਰੇ ਇਹ ਆ ਨਾ, ਇੱਦਾਂ ਹੀ ਕੋਈ ਦਿਨ ਆਵੇ, ਸੁਪਨਾ ਲਈਏ ਆਪਾਂ ਸਾਰੇ ਵੀ ਹਰ ਬੰਦੇ ਲਈ ਇਹ ਚੀਜ਼ਾਂ ਇੱਦਾਂ ਲਾਗੂ ਹੋਣ। ਹਰ ਦੁਕਾਨਦਾਰ ਨੂੰ ਇੱਦਾਂ ਲੱਗੇ ਵੀ ਇਹ DHO ਦੇ ਘਰ ਜਾਣੀ, ਹਰ ਇੱਕ DHO, ਹਰ ਹੀ ਫੂਡ ਸੇਫਟੀ ਦਾ ਮੈਂਬਰ ਆ ਪਰਿਵਾਰ ਦਾ, ਉਹਨੂੰ ਇੱਦਾਂ ਲੱਗੇ। ਔਰ ਦੇਣ ਵਾਲਾ ਜਿਹੜਾ ਉਹਦਾ ਮਿਆਰ ਮੇਰੇ ਲਈ ਹੋਰ, ਤੁਹਾਡੇ ਲਈ ਹੋਰ, ਫਲਾਣੇ ਲਈ ਹੋਰ ਨਹੀਂ। ਜੇ ਅਸੀਂ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਯਾਰ ਉਹ ਵਿਦੇਸ਼ਾਂ ਦੇ ਵਿੱਚ ਮਿਆਰ ਸਭ ਲਈ ਪੈਰਿਟੀ ਆ, ਬਰਾਬਰਤਾ ਆ, ਇਕੁਐਲਿਟੀ ਹੈ। ਉੱਥੇ ਇਹ ਨਹੀਂ ਵੀ ਫਲਾਣੇ ਨੂੰ ਵਧੀਆ DHO ਤੋਂ ਵਧੀਆ ਫੂਡ ਜਾ ਰਿਹਾ ਤਾਂ ਉਹਨੂੰ ਇੱਦਾਂ। ਦੂਜੀ, ਤੁਸੀਂ ਇੱਕ ਸਵਾਲ ਪੁੱਛਿਆ ਵੀ ਤੁਸੀਂ ਵੀ ਕੁਛ ਖਾਂਦੇ ਆ ਕਿ ਨਹੀਂ ਖਾਂਦੇ। ਹੁਣ ਮੇਰੀ ਗੱਲ ਆ, ਕਿਉਂਕਿ ਮੈਂ ਇਹਦੇ ਵਿੱਚ ਜਾ ਕੇ ਇੰਨਾ ਮੈਨੂੰ ਤਜਰਬਾ ਹੋ ਗਿਆ
ਔਰ ਮੈਂ ਹੀ ਨਹੀਂ, ਮੈਂ ਤਾਂ ਮੇਰਾ ਖਿਆਲ ਅੱਜ ਕੱਲ੍ਹ ਲੋਕੀ ਵੀ ਮੈਂ ਬਥੇਰੇ ਕਰ ਦਿੱਤੇ ਇਦਾਂ ਦੇ, ਉਹ ਟ੍ਰੇਨਡ ਕਰਤੇ। ਹੁਣ ਲੋਕ ਵੀ ਮੈਂ ਮੇਰੇ ਇਸ ਗੱਲੋਂ ਤਾਂ ਉਹ ਮੇਰੇ ਧੰਨਵਾਦ ਵੀ ਕਰਦੇ ਆ, ਅਤੇ ਉਹ ਵੀ ਹੁਣ ਅਲਰਟ ਹੋ ਗਏ ਆ। ਉਹ ਵੀ ਕਹਿੰਦੇ ਨਹੀਂ ਖਾਣਾ ਪਨੀਰ, ਨਹੀਂ ਪਾਣੀ ਪੀਣਾ ਇੱਦਾਂ ਦਾ ਗਲਾਸ ਵਾਲਾ ਜਿਹ 'ਤੇ ਕੋਈ ਮੈਨੂਫੈਕਚਰਿੰਗ ਡੇਟ ਨਹੀਂ, ਕੋਈ ਪੈਕਿੰਗ ਡੇਟ ਨਹੀਂ, ਕੋਈ ਪੈਕਿੰਗ ਐਕਸਪਾਇਰੀ ਬੈਸਟ ਬਿਫੋਰ ਨਹੀਂ ਲਿਖਿਆ, ਕੋਈ ਬੈਚ ਨੰਬਰ ਨਹੀਂ, ਕੋਈ ਐਡਰੈਸ ਨਹੀਂ, ਕੋਈ FSSI ਦਾ ਨੰਬਰ ਨਹੀਂ। ਇਹ ਕਿੱਥੇ ਭਰਦੇ ਆ ਬਹਿ ਕੇ, ਕਿਹੜੇ ਘਰ 'ਚ ਬਹਿ ਕੇ ਭਰਦੇ ਆ ਚੋਰਾਂ ਵਾਂਗ। ਜੱਗ ਜ਼ਾਹਰ ਹੋਣ ਨਾ ਜੇ ਚੰਗੀ ਚੀਜ਼ ਬਣਾਉਣ, ਬੰਦਾ ਕਦੀ ਆਪਦਾ ਐਡਰੈਸ ਲੁਕਾਉਂਦਾ ਕੌਣ ਆ ਆਪਣਾ? ਉਹੀ ਚਾਹੁੰਦਾ ਵੀ ਮੇਰੀ ਮਾਰਕੀਟਿੰਗ ਹੋਵੇ। ਮਾਰਕੀਟਿੰਗ ਅਗਲਾ ਆਪਣਾ ਨਾਂ ਲਿਖ ਕੇ ਆਪਣਾ ਬ੍ਰਾਂਡ ਬਣਾ ਲੈਂਦਾ, ਅਤੇ ਉਹ ਜਿਹੜੇ ਨਾਂ ਨਹੀਂ ਲਿਖਦੇ, ਇਹਦਾ ਤਾਂ ਸਿੱਧਾ ਸਪਸ਼ਟ ਮਤਲਬ ਆ ਵੀ ਉਹ ਮਿਆਰੀ ਨਹੀਂ ਹੈਗੀ। ਫੂਡ ਸੇਫਟੀ ਅਥਾਰਟੀ ਸਟੈਂਡਰਡ ਹੈ ਹੀ ਨਹੀਂ, ਚੋਰਾਂ ਵਾਲਾ ਕੰਮ ਹੈ। ਮੈਂ ਤਾਂ ਕਿੰਨੀ ਜਗ੍ਹਾ ਪਾਣੀ ਮੇਰੇ ਮੂਹਰੇ ਰੱਖੀ ਜਾਂਦੇ ਲੋਕ, ਤੁਸੀਂ ਵੀ ਹੁਣ ਫੜ ਲਿਓ ਜਾ ਕੇ। ਤੁਸੀਂ ਦੇਖਿਓ ਇੱਕ ਦਿਨ ਆਊਗਾ, ਕਾਮ ਨਾ ਕਰਦੇ ਆ, ਇੱਕ ਦਿਨ ਆਊਗਾ ਜੇ ਕਮ ਸੋ ਕਮ ਵੇਚਣ ਵਾਲਾ ਨਹੀਂ ਨਾ ਰੁਕਦਾ ਉੱਦਾਂ ਦਾ ਗੰਦਾ ਪਾਣੀ ਬਣਾਉਣਾ ਗੈਰ ਮਿਆਰੀ, ਤਾਂ ਇੱਕ ਦਿਨ ਆਊਗਾ ਜਦੋਂ ਖਰੀਦਣ ਵਾਲਾ ਜਿਹੜਾ ਉਹ ਇਨਕਾਰ ਕਰ ਦੂਗਾ, ਕਿਉਂਕਿ ਦੋਨਾਂ 'ਚੋਂ ਇੱਕ ਨੂੰ ਰੁਕਣਾ ਪੈਣਾ, ਜਾਂ ਵੇਚਣ ਵਾਲਾ ਰੁਕ ਜਾਏ ਜਾਂ ਖਰੀਦਣ ਵਾਲਾ ਰੁਕ ਜਾਏ। ਅਸੀਂ ਕਰ ਦਾਂਗੇ ਇੱਦਾਂ ਦਾ, ਅਸੀਂ ਇੱਧਰ ਨੂੰ ਵੀ ਤੁਰੇ ਹੋਏ ਹਾਂ ਵੀ ਖਰੀਦਣ ਵਾਲਾ ਰੁਕ ਜਾਏ। ਜਦੋਂ ਖਰੀਦਣ ਵਾਲਾ ਗਾਹਕ ਇੰਨਾ ਅਵੇਅਰ ਹੋ ਗਿਆ, ਤਾਂ ਜਿਹੜੇ ਰੰਗ ਪਾ ਕੇ ਮਠਿਆਈਆਂ ਇੰਨੀਆਂ ਦਿੰਦੇ ਨਾ, ਕਲਰ ਸਬ ਸਟੈਂਡਰਡ ਕਲਰ, ਜਿਹੜੇ ਸਬ ਸਟੈਂਡਰਡ ਮਠਿਆਈ ਦਿੰਦੇ ਆ, ਜਿਹੜੇ ਇੱਦਾਂ ਦੇ ਗੰਦੇ ਹਾਲਾਤਾਂ 'ਚ ਪੇਠਾ ਬਣਾਉਂਦੇ ਆ, ਭੁਜੀਆ ਬਣਾਉਂਦੇ ਆ, ਜੂਸ ਇੰਨਾ ਘਟੀਆ ਦਰਜੇ ਦਾ, ਇਹ ਦੇਖਿਓ ਲੋਕਾਂ ਨੇ ਇਹਨਾਂ ਨੂੰ ਆਪੇ ਹੀ ਸਿੱਧੇ ਕਰ ਦੇਣਾ। ਲੋਕੀ ਇਹਨਾਂ ਨੂੰ ਕਰਨਗੇ ਵੀ ਆਹ ਕਿਉਂ ਕਰਦਾ, ਲੋਕੀ ਪੁਆਇੰਟ ਆਊਟ ਕਰਨਗੇ। ਫੂਡ ਸੇਫਟੀ ਟੀਮ 'ਤੇ ਨਹੀਂ ਉਹਨਾਂ ਨੇ ਛੱਡਣਾ ਹੁਣ ਕਦੀ ਲੋਕ ਇਹ ਫੂਡ ਸੇਫਟੀ ਟੀਮ ਆਪ ਹੀ ਬਣ ਜਾਣਾ ਨਾ DHO, ਉਹ ਦੇਣ ਆਉਣਾ, ਦੇਖਿਓ ਫਿਰ ਕੰਮ ਹੋ ਜਾਣਾ। ਅਸੀਂ ਇਸ ਕਰਕੇ ਕਹਿੰਦੇ ਆ, ਮੈਂ ਇਹ ਬੜਾ ਵੱਡਾ ਇੱਕ ਤਜਰਬਾ ਕੀਤਾ ਆਪਣੇ ਪੀਰੀਅਡ 'ਚ ਵੀ ਫੂਡ ਸੇਫਟੀ ਸਟੈਂਡਰਡ ਫੂਡ ਨੂੰ, ਸੇਫ ਫੂਡ ਨੂੰ ਇਨਸ਼ੋਰ ਕਰਨ ਲਈ ਲੋਕਾਂ ਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਜਿੱਦਾਂ ਮੈਂ ਪਹਿਲਾਂ ਤੁਹਾਡੇ ਗੱਲ ਨਾਲ ਜ਼ਿਕਰ ਕੀਤਾ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਵੀ ਪਨੀਰ ਇੰਨੇ ਦਾ ਪੁੱਗ ਸਕਦਾ, ਤੁਹਾਨੂੰ ਨਹੀਂ ਸਮਝ ਲੱਗਦੀ ਜੂਸ ਇੰਨਾ ਪੁੱਗ ਸਕਦਾ, ਉਹ ਪਾਣੀ ਕਿੰਨਾ ਕੁ ਸਸਤਾ ਜਿਹੜਾ ਤੁਹਾਨੂੰ ਇੱਦਾਂ ਦਾ ਪਾਣੀ ਪਿਆ ਰਹੇ ਆ। ਸੋ ਆਪ ਵੀ ਅਵੇਅਰ ਹੋਈਏ। ਜਦੋਂ ਉਹ ਮਸਾਲੇ ਘਟੀਆ ਦਰਜੇ ਦੇ ਕੇਟਰਿੰਗ ਵਾਲੇ ਪਾਉਂਦੇ ਆ, ਤੁਸੀਂ ਕੇਟਰਿੰਗ ਵਾਲਿਆਂ 'ਤੇ ਕਿਉਂ ਸੁੱਟਦੇ ਹੋ? ਜਦੋਂ ਤੁਸੀਂ ਆਮ ਹੁੰਦਾ ਨਾ ਘਰਾਂ 'ਚ ਵੀ ਜਿਹੜਾ ਕੰਮ ਅਸੀਂ ਠੇਕੇ ਦਾ ਦੇ ਦਈਏ, ਕਿਸੇ ਨੂੰ ਠੇਕੇ 'ਤੇ ਦੇ ਦਈਏ, ਕਿਸੇ ਦੇ ਨਹੀਂ ਘਰ ਮਕਾਨ ਹੀ ਬਣਾਉਣਾ ਹੋਵੇ, ਕੋਈ ਚੀਜ਼ ਕੰਮ ਕਰਨਾ, ਤਾਂ ਉਹਦੀ ਕੋਸ਼ਿਸ਼ ਹੋਊਗੀ ਵੀ ਮਟੀਰੀਅਲ ਘੱਟ ਪਾਵਾਂ ਪ੍ਰਪੋਰਸ਼ਨ 'ਚ, ਰੇਸ਼ੋ 'ਚ। ਫਿਰ ਮੈਂ ਸਬ ਸਟੈਂਡਰਡ ਉੱਦਾਂ ਦੀ ਚੀਜ਼ ਲਿਆ ਕੇ 4 ਪੈਸੇ ਜ਼ਿਆਦਾ ਮਾਰਜਨ ਮੇਰਾ ਵਾਜੇ। ਇਹ ਕੈਟਰਿੰਗ ਵਾਲੇ ਵੀ ਜਿਹੜੇ ਬਹੁਤ ਜ਼ਿਆਦਾ ਕਈ ਇੱਦਾਂ ਹੈਗੇ, ਜਿਹੜੇ ਵੱਡਾ ਮਾਰਜਨ ਲੈਣ ਲਈ ਜਿਹੜੇ ਇੱਦਾਂ ਦਾ ਖਾਣਾ ਪਰੋਸਦੇ ਆ, ਇੱਦਾਂ ਦੀਆਂ ਪਨੀਰ ਪਰੋਸਦੇ ਆ। ਮੈਂ ਕਹਿੰਦਾ ਘਰਾਂ 'ਚ ਸਭ ਨੂੰ, ਜੇ ਤੁਹਾਡੇ ਘਰੇ ਕੋਈ ਫੰਕਸ਼ਨ ਆ ਜਾਂ ਕੁਛ ਹੈ, ਕਾਈਂਡਲੀ ਤੁਸੀਂ ਯਾਰ ਇਹਨਾਂ ਨੂੰ ਕਹੋ ਮਟੀਰੀਅਲ ਅਸੀਂ ਤੈਨੂੰ ਦੇਵਾਂਗੇ। ਪਨੀਰ ਕਾਕਾ ਹਲਵਾਈ ਨੂੰ ਕਹਿਣ ਅਸੀਂ ਤੈਨੂੰ ਦਿਆਂਗੇ, ਅਸੀਂ ਲਿਸਟ ਦੇ ਸਾਨੂੰ ਸੂਚੀ। ਯਾਰ ਕਿੰਨਾ ਕੁ ਫਰਕ ਪੈ ਜਾਊਗਾ, ਕੋਈ ਤੁਹਾਡਾ ਸਸਤਾ ਪੈਣਾ ਖਾਣਾ, ਔਰ ਜਿਹੜੇ ਬੰਦੇ ਖਾਣ ਆਉਣਗੇ ਉਹ ਵੀ ਤੁਹਾਡੇ ਆਪਣੇ ਆ। ਹੁਣ ਇੱਕ ਟਾਂਡੇ 'ਚ ਜਗ੍ਹਾ 'ਤੇ ਗਏ ਆ, ਉੱਥੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਪਨੀਰ ਦਿਖਾਓ। ਉਹਨਾਂ ਨੇ ਦਿਖਾਇਆ, ਅਸੀਂ ਸੈਂਪਲ ਲੈਣਾ ਸੀ। ਅਸੀਂ ਕਿਹਾ ਸਾਨੂੰ 200 ਵਾਲਾ ਪਨੀਰ ਵੀ ਦਿਖਾਓ। ਅਸੀਂ ਕਿਹਾ ਵੀ ਯਾਰ ਤੁਸੀਂ ਵੇਚਦੇ ਹੋ ਇੱਦਾਂ, ਹੈ ਨਾ? ਉਹ ਕਹਿੰਦੇ ਜੀ ਕਰੀਏ ਕੀ? ਅੱਜ ਦਾ ਗਾਹਕ, ਇੱਕ ਸਾਡੇ ਕੋਲ ਗਾਹਕ ਆਇਆ, ਗ੍ਰਾਹਕ, ਉਹ ਆ ਕੇ ਕਹਿੰਦਾ ਵੀ ਪਨੀਰ ਚਾਹੀਦਾ। ਅਸੀਂ ਉਹਨੂੰ ਇਹੀ 350 ਜਾਂ ਆਸ-ਪਾਸ ਜਿਹੜਾ ਪਨੀਰ ਉਹ ਦਿਖਾਤਾ, ਜਿਹੜਾ ਅੱਛਾ ਪਨੀਰ ਸੀ। ਉਹ ਕਹਿੰਦਾ ਨਹੀਂ ਉਹ ਦਿਖਾਓ, 150 ਵਾਲਾ ਦਿਓ, 200 ਵਾਲਾ। ਉਹ ਕਹਿੰਦਾ ਯਾਰ, ਅਸੀਂ ਕਿਹਾ ਜੀ ਵੀ ਤੁਸੀਂ ਆਹ ਲੈ ਲਓ। ਉਹ ਕਹਿੰਦਾ ਨਹੀਂ ਉਹੀ ਚਾਹੀਦਾ, ਸਾਡੇ ਘਰੇ ਤਾਂ ਕੋਈ ਧਾਰਮਿਕ ਫੰਕਸ਼ਨ, ਉਹਨੇ ਕਿਹਾ ਆਪਾਂ ਨਾਂ ਨਹੀਂ ਲੈਂਦੇ, ਵੀ ਸਾਡੇ ਉਹ ਆ ਵੀ ਲੋਕਾਂ ਨੇ ਖਾਣਾ ਘਰੀ ਚੱਲ ਜਾਣਾ, ਤਾਂ ਕੀ ਆ ਜਿੱਦਾਂ ਦਾ ਮਰਜ਼ੀ। ਇਹ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਜਦੋਂ ਤੱਕ ਤੁਸੀਂ ਇਹ ਕਹਿੰਦੇ, ਹੁਣ ਕਈ ਵਾਰੀ ਘਿਓ ਦਾ ਸੈਂਪਲ ਕਹੀਦਾ, ਆਹ ਘਿਓ ਦਾ ਸੈਂਪਲ ਭਰੋ, ਉਹ ਪਤਾ ਕਹਿੰਦੇ ਇਹ ਤਾਂ ਜੋਤ ਲਈ ਰੱਖਿਆ ਹੋਇਆ। ਉਹਨਾਂ ਨੂੰ ਪੁੱਛੇ ਭਗਵਾਨ ਲਈ ਅਡਲਟਰੇਟਡ ਚੀਜ਼ ਚੱਲਦੀ ਆ। ਜਿਨ੍ਹਾਂ ਲੋਕਾਂ 'ਚ ਭਗਵਾਨ ਲਈ ਮਿਲਾਵਟਖੋਰੀ ਵਾਲੀ ਚੀਜ਼ ਉਹ ਜ਼ਿਆਦਾ ਪਸੰਦ ਕਰਨ, ਉਹਨਾਂ ਨੂੰ ਸਾਡੀ ਕੀ ਇੰਪੋਰਟੈਂਸ ਆ? ਰੱਬ ਤਾਂ ਸਾਡੇ ਤੋਂ ਉੱਪਰ ਹੀ ਆ ਨਾ ਸਾਰਿਆਂ ਤੋਂ। ਜਿਹੜੇ ਰੱਬ ਨੂੰ ਕਹਿੰਦੇ ਵੀ ਇਹ ਤਾਂ ਜੋਤ ਲਈ ਆ ਜੀ, ਇੱਦਾਂ ਦਾ, ਇਹ ਖਾਣ ਲਈ ਥੋੜ੍ਹਾ ਹੈਗਾ। ਵੀ ਭਗਵਾਨ ਲਈ ਵੀ ਅੱਛੀ ਪਿਓਰ ਚੀਜ਼ ਦੇ ਦਿਓ। ਤਾਂ ਯਾਰ ਰੱਬ ਜਿਹਨੂੰ ਕਹਿੰਦੇ ਆ, ਮਤਲਬ ਜਿੱਥੇ ਲੋਕਾਂ ਦਾ ਇੱਦਾਂ ਦਾ ਰੱਬ ਪ੍ਰਤੀ ਜੀ ਇੱਦਾਂ ਦਾ ਕਨਸੈਪਟ ਜਿਹਾ ਬਣ ਜੇ, ਅਤੇ ਉਹ ਮੇਰੇ ਤੁਹਾਡੇ ਸਾਨੂੰ ਇਹਨਾਂ ਨੇ ਕੀ ਸਮਝਣਾ। ਇਸ ਕਰਕੇ ਇੱਥੇ ਜ਼ਮੀਰਾਂ ਜਾਗਣੀਆਂ ਜ਼ਰੂਰੀ ਆ। ਇਖਲਾਕੀ ਤੌਰ 'ਤੇ ਜਾਗਣਗੇ ਲੋਕ ਤਾਂ ਗੱਲ ਬਣਨੀ ਆ। ਉਹ ਗ੍ਰਾਹਕ ਵੀ ਜਾਗੇ, ਫੂਡ ਸੇਫਟੀ ਟੀਮਾਂ ਵੀ ਜਾਗਣ, ਸਾਡੇ ਆਫੀਸਰਸ ਅਥਾਰਟੀਜ਼ ਵੀ ਜਾਗਣ, ਅਤੇ ਜਿਹੜੇ ਬੰਦੇ ਆ ਵੇਚਣ ਵਾਲੇ ਆ ਉਹ ਵੀ। ਸਾਡੀ ਮਲਟੀ ਫੋਕਲ ਅਪਰੋਚ ਹੈ ਹਰ ਐਂਗਲ ਤੋਂ, ਸਾਰੇ ਪਾਸੇ, ਸੋ ਦੈਟ ਵੀ ਅਸੀਂ ਆਪਣਾ ਗੋਲ ਅਚੀਵ ਕਰ ਸਕੀਏ। ਮਿਸ਼ਨ ਤੰਦਰੁਸਤ ਪੰਜਾਬ ਜਿਹਨੂੰ ਅਸੀਂ ਸੁਪਨਾ ਲੈਂਦੇ ਹਾਂ, ਉਹ ਇੱਕ ਦਿਨ ਇਨਸ਼ੋਰ ਉਹ ਲਾਗੂ ਹੋ ਜਾਏ। ਜੀ ਸੱਚੀ ਤੁਸੀਂ ਤੰਦਰੁਸਤ ਪੰਜਾਬ ਹੀ ਚਾਹੁੰਦੇ ਹੋ, ਜਾਂ ਫਿਰ ਸਿਆਸਤ ਵਿੱਚ ਆਉਣ ਲਈ ਸਾਰੇ ਸਟੰਟ ਕਰ ਰਹੇ ਹੋ? ਕਿਉਂਕਿ ਲੋਕ ਪੁੱਛਦੇ ਨੇ ਇਹ ਗੱਲ ਵੀ ਕਿਤੇ ਡਾਕਟਰ ਲਖਵੀਰ ਸਿਆਸਤ 'ਚ ਆਉਣ ਦੀ ਤਿਆਰੀ ਤਾਂ ਨਹੀਂ ਕਰਦਾ, ਜਿਹੜਾ ਲੋਕਾਂ ਦੀ ਨਿਗਾਹ 'ਚ ਆਈ ਜਾਂਦਾ। ਇੱਕ ਗੱਲ ਦੱਸੋ, ਜੇ ਸਿਆਸਤ 'ਚ ਆ ਕੇ, ਕੋਈ ਰਾਜਨੀਤੀ 'ਚ ਆ ਕੇ ਵੀ ਮਿਸ਼ਨ ਤੰਦਰੁਸਤ ਪੰਜਾਬ ਹੀ ਟਾਸਕ ਰੱਖ ਲਏ, ਤਾਂ ਤੁਹਾਨੂੰ ਇਤਰਾਜ਼ ਵੀ ਕੀ ਹੈ? ਗੱਲ ਉਹਦਾ ਮੋਟਿਵ ਨਹੀਂ ਬਦਲਣਾ ਚਾਹੀਦਾ।
ਜੇ ਉਹਦਾ ਅੱਜ ਮੋਟਿਵ ਉਹਦਾ ਹੈਗਾ ਵੀ ਉਹ ਬੜਾ ਓਨੈਸਟਲੀ ਕੰਮ ਕਰਦਾ, ਜੇ ਉਹ ਉਹਨੂੰ ਸਿਰਫ ਮਖੌਟੇ ਦੇ ਤੌਰ ਤੇ ਇਸਤੇਮਾਲ ਕਰ ਰਿਹਾ, ਚਾਹੇ ਮੈਂ ਡਾਕਟਰ ਲਖਵੀਰ ਵੀ ਹਾਂ ਵੀ ਮੈਂ ਇੱਕ ਲੋਕਾਂ ਨੂੰ ਮਖੌਟਾ ਇੱਕ ਪਰਸੈਪਸ਼ਨ ਬਣਾਉਣੀ ਸੀ, ਉਹ ਤੋਂ ਬਾਅਦ ਤਾਂ ਮੈਂ ਇਲੈਕਸ਼ਨ ਲੜਨਾ, ਉਹ ਤੋਂ ਬਾਅਦ ਜਿੱਤਣਾ, ਉਹ ਤੋਂ ਬਾਅਦ ਤਾਂ ਮੈਂ ਆਪਣੇ ਟੱਬਰ ਲਈ ਫਾਰਮ ਹਾਊਸ ਬਣਾਉਣੇ ਆ, ਫੈਕਟਰੀਆਂ ਲਾਉਂਗਾ, ਉਹਦੇ ਤੋਂ ਬਾਅਦ ਫਿਰ ਮੈਂ ਆਪਣਾ ਹੀ ਫਿਰ ਸਾਰਾ ਕੁਝ ਆਊਗਾ, ਉਦੋਂ ਲੋਕ ਕਿਤੇ ਤੇ ਮੈਂ ਕਿਤੇ, ਫਿਰ ਉਹ ਵਾਅਦੇ ਕਿਤੇ। ਤਾਂ ਜੇ ਇਦਾਂ ਦਾ ਪਰਪਸ ਆ ਫਿਰ ਤਾਂ ਹੈਗਾ ਗਲਤ। ਜੇ ਉਹ ਬੰਦਾ ਇਸ ਕਰਕੇ ਉਹ ਸਟੈਪ 'ਚ ਆਉਣਾ ਚਾਹੁੰਦਾ, ਉੱਧਰ ਆਉਣਾ ਚਾਹੁੰਦਾ ਵੀ ਯਾਰ ਕੁਝ ਵੱਡਾ ਮੈਂ ਕਰ ਸਕਦਾ, ਕੁਝ ਪੰਜਾਬ ਲਈ ਬਿਹਤਰ ਵੱਡੇ ਪੱਧਰ 'ਤੇ ਕਰ ਸਕਦਾ, ਤਾਂ ਬੁਰੀ ਗੱਲ ਕੀ ਆ। ਹੁਣ ਤੁਸੀਂ ਸੋਚੋ ਵੀ ਹੁਣ ਸਾਡਾ ਕੋਈ ਬੰਦਾ ਚਲੋ ਕਿਤੇ ਵੀ ਆ, ਚਾਹੇ ਕੋਈ ਮਿਨਿਸਟਰੀ ਬਣ ਗਏ ਆ, ਉਹ ਸਾਡੇ ਨਾਲ ਹੀ ਬਹਿੰਦੇ ਆ, ਸਾਡੇ ਕੁੱਠੇ ਚਾਹਾਂ ਪੀਂਦੇ ਰਹੀਦਾ, ਉਹੀ ਤਾਂ ਉੱਠ ਕੇ ਮਿਨਿਸਟਰ ਬਣ ਗਏ, ਤਾਂ ਫਿਰ ਅਸੀਂ ਕਿਉਂ ਨਹੀਂ ਬਣ ਸਕਦੇ? ਅਸੀਂ ਕੁਆਲੀਫਾਈਡ ਵੀ ਹਾਂ ਯਾਰ, ਅਸੀਂ ਓਨੈਸਟ ਵੀ ਹਾਂ, ਲੋਇਲ ਵੀ ਹਾਂ, ਬਰੇਵ ਵੀ ਹਾਂ, ਤਿਲ ਫੁੱਲ ਜਿੰਨੇ ਕੁ, ਸੇਵਾ ਵੀ ਕਰਨ ਦਾ ਜਜ਼ਬਾ, ਬਿਹਤਰੀ ਕਰਨ ਦਾ, ਕੋਈ ਇੰਪਰੂਵਮੈਂਟ ਦਾ ਵੀ ਜਜ਼ਬਾ, ਤਾਂ ਕਿਉਂ ਨਹੀਂ? ਫਿਰ ਮੈਂ ਇਹ ਕਹਿਣਾ ਚਾਹੁੰਦਾ ਇੱਦਾਂ ਦਾ ਕੋਈ ਬਹੁਤਾ ਰਾਜਨੀਤੀ ਬਾਰੇ ਕੋਈ ਇੱਦਾਂ ਨਹੀਂ ਹੈਗਾ ਵੀ ਅਸੀਂ ਅਜੇ ਤਾਂ ਮੈਂ ਨੌਕਰੀ 'ਚ ਹੈਗਾ, ਕਿਉਂਕਿ ਰਾਜਨੀਤਿਕ ਬੰਦਾ ਜਿਹੜਾ ਬੰਦਾ ਜੋਬ 'ਚ ਆ ਉਹ ਸਿਆਸਤ 'ਚ ਨਹੀਂ ਕਰ ਸਕਦਾ। ਪਰ ਜੇ ਜਦੋਂ ਸਿਆਸਤ 'ਚ ਆਏ ਫਿਰ ਸਿਆਸਤ 'ਚ ਨਾ ਇੱਦਾਂ ਹੀ ਕੰਮ ਕਰਾਂਗੇ ਵੀ ਤੁਹਾਨੂੰ ਲੱਗੂਗਾ ਇਹੀ ਮਾਈਕ ਹੋਣਾ, ਇਹੀ ਤੁਸੀਂ ਹੋਣਾ, ਔਰ ਇਹੀ ਗੱਲਾਂ ਹੋਣਗੀਆਂ, ਇਹੀ ਸਾਡਾ ਏਜੰਡਾ ਹੋਏਗਾ, ਇਹੀ ਮੋਟਿਵ ਹੋਏਗਾ, ਇਹੀ ਟਾਸਕ ਹੋਏਗਾ, ਉਦੋਂ ਵੀ ਬਦਲੂਗਾ ਨਹੀਂ। ਪਾਰਟੀ ਦੇ ਏਜੰਡੇ ਦੇ ਭੇੜ ਤਾਂ ਨਹੀਂ ਚੜ ਜਾਓਗੇ ਜੇ ਸੱਚੀ ਸਿਆਸਤ 'ਚ ਆਉਂਦੇ ਆ ਵੀ ਪਾਰਟੀ ਕਹੇ ਵੀ ਆਹ ਕੰਮ ਨਹੀਂ ਕਰਨਾ, ਬੰਦ ਕਰ ਲਖਵੀਰ ਸਿੰਘ? ਦੇਖੋ ਗੱਲ ਸੁਣੋ, ਮੈਨੂੰ ਇਦਾਂ ਲੱਗਦਾ ਹੁੰਦਾ ਵੀ ਇੱਕ ਸਟੇਜ ਹੁੰਦੀ ਆ। ਮੈਂ ਜਦੋਂ ਨਾ ਇੱਕ ਚੀਜ਼ ਸੋਚਿਆ ਸੀ ਵੀ DHO ਲੱਗਣ ਲਈ ਤਾਂ ਕੋਈ ਕਿਸੇ ਦੀ ਸਿਫਾਰਿਸ਼ ਚਾਹੀਦੀ ਹੈ ਨਾ, ਉੱਦਾਂ ਤਾਂ ਕੋਈ ਮੈਨੂੰ ਚੱਕ ਕੇ ਬਿਠਾ ਨਹੀਂ ਦਊ ਚੇਅਰ 'ਤੇ, ਪਰ DHO ਲੱਗਣ ਲਈ ਮੈਨੂੰ ਕਿਸੇ ਦਾ ਤਰਲਾ, ਕਿਸੇ ਨਾਲ ਰਿਲੇਸ਼ਨ, ਕਿਸੇ ਦਾ ਤਾਂ ਮੈਨੂੰ ਚਾਹੀਦਾ ਨਾ। ਉੱਥੇ ਮੈਨੂੰ ਹੋ ਸਕਦਾ ਆਪਣਾ ਥੋੜ੍ਹਾ ਐਥਿਕਸ ਵੀ ਛੱਡਣੇ ਪੈਣ, ਮੈਂ ਕਿਸੇ ਦੀ ਮਿਹਨਤ ਵੀ ਨਾ ਕੀਤੀ ਹੋਵੇ, ਉੱਥੇ ਮੈਂ ਕਰ ਵੀ ਲਵਾਂ, ਹੈ ਨਾ, ਮੰਨ ਲਓ। ਪਰ ਜਦੋਂ ਮੈਂ ਚੇਅਰ ਲੈ ਲਈ ਨਾ, ਉਦੋਂ ਨਹੀਂ ਮੈਂ ਅਨਐਥੀਕਲ ਹੋਊਂਗਾ, ਉਦੋਂ ਮੈਂ ਉਦੋਂ ਨਹੀਂ ਤੁਸੀਂ ਕਹਿ ਸਕਦੇ। ਉਹਨੂੰ ਅਚੀਵ ਕਰਨ ਲਈ ਤਾਂ ਇਹ ਚਾਹੂੰਗਾ ਵੀ ਇਹ ਮੇਰੇ ਕੋਲ ਕੁਰਸੀ ਹੋਣੀ ਚਾਹੀਦੀ ਵੀ ਮੈਂ DHO ਲੱਗਾ, ਤਾਂ ਹੀ ਮੈਂ ਅਡਲਟਰੇਸ਼ਨ 'ਤੇ ਕੰਮ ਕਰ ਸਕਿਆ। ਜੇ ਮੈਂ DHO ਹੀ ਨਾ ਯਾਰ ਲੱਗਦਾ ਤਾਂ ਮੈਂ ਅਡਲਟਰੇਸ਼ਨ 'ਤੇ ਕੰਮ ਕਿਵੇਂ ਕਰ ਸਕਦਾ ਸੀ? ਪਹਿਲਾਂ ਤਾਂ ਚੇਅਰ ਚਾਹੀਦੀ ਆ, ਪਹਿਲਾਂ ਤੁਹਾਡੇ ਕੋਲ ਪਾਵਰ ਚਾਹੀਦੀ ਹੈ। ਜਦੋਂ ਪਾਵਰ ਚਾਹੀਦੀ ਹੈ ਫਿਰ ਤੁਹਾਡੀ ਅੰਦਰ ਦਿਆਨਤਦਾਰੀ ਕਿੰਨੀ ਹੈ, ਤੁਹਾਡੇ ਅੰਦਰ 'ਚ ਤੁਹਾਡੀ ਜ਼ਮੀਰ ਕਿੱਦਾਂ ਕਰਦੀ ਹੈ, ਵੀ ਤੁਸੀਂ ਕਿੰਨਾ ਕੁ ਫਿਰ ਡੈਡੀਕੇਟਡ ਕਿੰਨੇ ਕੁ, ਉਹ ਜਿਹੜੀ ਗੱਲ ਹੈ ਨਾ, ਉਹ ਮੇਰੀ ਅਖਲਾਕ ਜਿੰਦਾ ਆ, ਮੇਰੀ ਜ਼ਮੀਰ ਜੇ ਜਿੰਦਾ ਆ। ਪਰ ਮੈਂ ਇਹ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ, ਬਹੁਤ ਸਾਰੇ ਸਵਾਲ ਇੱਦਾਂ ਦੇ ਹੁੰਦੇ ਮੇਰੇ ਵੀਰ ਜੀ, ਜਿਨ੍ਹਾਂ ਦਾ ਜਵਾਬ ਜਿਹੜਾ ਨਾ ਸਮੇਂ 'ਤੇ ਛੱਡ ਦੇਣੇ ਚਾਹੀਦੇ ਆ ਜੀ। ਬਹੁਤ ਸਾਰੇ ਸਵਾਲਾਂ ਦਾ ਜਵਾਬ ਆਪਾਂ ਸਮੇਂ ਤੇ ਛੱਡਦੇ ਹਾਂ। ਆਖਰੀ ਸਵਾਲ ਮੇਰਾ ਛੋਟਾ ਜਿਹਾ ਇਹ ਆ ਕਿ ਤੁਸੀਂ ਆਪਣੇ ਲਾਗਲੇ ਜ਼ਿਲ੍ਹਿਆਂ ਦੇ ਜਿਹੜੇ DHO ਉਹਨਾਂ ਨੂੰ ਵਕਤ ਪਾਇਆ ਹੋਊਗਾ ਵੀ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਕਹਿੰਦੇ ਹੋਣਗੇ ਵੀ ਲਖਵੀਰ ਸਿੰਘ ਕੰਮ ਥੋੜਾ ਘੱਟ ਕਰਿਆ ਕਰ, ਸਾਡੇ ਵਾਲੇ ਇੱਧਰ ਸਾਨੂੰ ਲੋਕ ਪੁੱਛਦੇ ਆ ਵੀ ਤੁਸੀਂ ਕਿਉਂ ਨਹੀਂ ਲਖਵੀਰ ਵਾਂਗੂ ਕੰਮ ਕਰਦੇ? ਵੈਸੇ ਪਤਾ ਕੀ ਹੈ, ਦੇਖੋ ਮੈਨੂੰ ਇੱਦਾਂ ਲੱਗਦਾ ਵੀ ਉੱਦਾਂ ਹੀ ਮੈਂ ਤੋਂ ਹਟ ਕੇ ਉੱਤਰ ਗੱਲ ਕਰਦਾ। ਕਿਤੇ ਵੀ ਤੁਸੀਂ ਚੱਲ ਜਾਓ, ਈਗੋ ਪ੍ਰੋਬਲਮ ਤਾਂ ਹਰੇਕ ਦੀ ਹੁੰਦੀ ਆ। ਈਗੋ ਪ੍ਰੋਬਲਮ, ਉਹ ਕਦੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਇਹ ਬਿਹਤਰ ਕੰਮ ਕਰਦਾ ਜਾਂ ਇਹ ਇੱਦਾਂ, ਉਹਦੀ ਈਗੋ ਹੀ ਨਹੀਂ ਉਹਨੂੰ ਮੰਨਣ ਦਿੰਦੀ, ਭਾਵੇਂ ਉਹ ਅੰਦਰੋਂ ਮੰਨਦਾ ਵੀ ਹੋਵੇ। ਉਹ ਇੱਦਾਂ ਤਾਂ ਨਹੀਂ ਕਹੂਗਾ ਵੀ ਯਾਰ ਵੀ ਇੱਦਾਂ ਹੈ ਨਾ ਵੀ ਅਸੀਂ ਘੱਟ ਕੰਮ ਕਰਦੇ ਹਾਂ, ਜਾਂ ਇੱਦਾਂ ਕਹਿ ਲਓ ਵੀ ਉਹ ਇੰਨਾ ਜ਼ਰੂਰ ਆ ਵੀ ਸਾਨੂੰ ਨਾ ਉਹ ਐਪਰੀਸ਼ੀਏਟ ਕਰਦੇ ਵੀ ਡਾਕਟਰ ਲਖਵੀਰ ਯਾਰ ਤੂੰ ਹੀ ਕਰ ਸਕਦਾ, ਇੱਦਾਂ ਉਹ ਕਹਿੰਦੇ ਆ ਵੀ ਇਹ ਤੂੰ ਹੀ ਅਸੀਂ ਨਹੀਂ ਕਰ ਸਕਦੇ ਵੀ। ਕਿਉਂਕਿ ਮੇਰੇ ਡਾਕਟਰ ਭਰਾ ਵੀ ਮੈਨੂੰ ਕਈ ਇਹ ਕਹਿੰਦੇ ਹੁੰਦੇ ਸੀ ਵੀ ਮੈਂ ਉਹਨਾਂ ਨੂੰ ਕਹਿਣਾ ਵੀ ਜਿੱਦਾਂ ਮੈਨੂੰ ਕਿਸੇ ਨੇ ਕਿਹਾ ਸੀ ਵੀ ਤੂੰ ਬੜਾ ਬਣਿਆ ਫਿਰਦਾ ਸੀ, ਚਾਹ ਲਿਆ ਸੀ ਵੀ ਲੈ ਲੈ ਹੁਣ। ਜਦੋਂ ਮੇਰੀ ਹੋਰ ਫਾਜ਼ਿਲਕਾ ਬਦਲੀ ਹੋ ਗਈ, ਬਦਲੀਆਂ ਬੜਾ ਕੁਛ ਮੈਂ ਫੇਸ ਕੀਤਾ, ਅਤੇ ਮੈਂ ਉਹਨੂੰ ਉੱਤਰ ਦਿੱਤਾ, ਮੈਂ ਕਿਹਾ ਤੁਹਾਡੀਆਂ ਕਰਤੂਤਾਂ ਕਰਕੇ ਮੈਂ ਫੇਸ ਕੀਤਾ, ਕਿਉਂਕਿ ਤੁਸੀਂ ਪਿਰਤਾਂ ਇੱਦਾਂ ਦੀਆਂ ਪਾ ਗਏ ਸੀਗੇ ਤਾਂ ਲੋਕਾਂ ਨੂੰ ਲੱਗਦਾ ਸੀਗਾ ਵੀ ਇਹ ਵੀ ਉੱਦਾਂ ਦਾ ਹੀ ਹੋਣਾ। ਉਹਨਾਂ ਨੇ ਮੈਨੂੰ ਉਹੀ ਸਮਝ ਕੇ ਮੇਰੇ ਨਾਲ ਸਾਰਾ ਕੁਛ ਉਹ ਟਰੀਟ ਕੀਤਾ ਮੈਨੂੰ ਉੱਦਾਂ ਹੀ। ਹਾਂ, ਅਤੇ ਮੈਂ ਕਿਹਾ ਕੋਈ ਨਹੀਂ, ਆਉਣ ਵਾਲੇ ਸਮੇਂ ਜਿਹੜੇ ਮੇਰੇ ਤੋਂ ਬਾਅਦ ਆਉਣਗੇ ਨਾ, ਹੁਣ ਉੱਥੇ ਸੀਟ 'ਤੇ ਇੱਥੇ ਆਉਣਗੇ, ਉਹਨਾਂ ਨੂੰ ਨਹੀਂ ਮੁਸ਼ਕਿਲ ਆਊਗੀ। ਮੈਂ ਕੰਡੇ ਨਹੀਂ ਖਿਲਾਰ ਕੇ ਗਿਆ, ਤੁਹਾਡੇ ਕੰਡੇ ਚੁਗ ਰਿਹਾ ਮੈਂ ਬਹੁਤ ਜਗ੍ਹਾ 'ਤੇ, ਔਰ ਕਾਫੀ ਕੁਛ ਹੱਲ ਹੋ ਗਿਆ ਆ। ਹਾਂ, ਜਿਹੜੀਆਂ ਪੁਰਾਣੀਆਂ ਪਿਰਤਾਂ ਪਈਆਂ ਸੀਗੀਆਂ, ਜਿਹੜੀਆਂ ਮੇਰੇ ਤੋਂ ਪਹਿਲਾਂ ਕੋਈ ਬੰਦੇ ਨੇ ਜਿਹਦੇ ਕਰਕੇ ਉਹਨਾਂ ਨੇ ਸ਼ਰੇਆਮ ਉਹਨਾਂ ਨੇ ਕਿਹਾ ਸੀ ਦਸੂਹੇ 'ਚ ਵੀ ਗਲਤੀ ਹੋ ਗਈ ਸਾਡੇ ਤੋਂ, ਅਸੀਂ ਘਰਾਓ ਕੀਤਾ। ਅਸੀਂ ਉਹ ਸਮਝ ਲਿਆ ਸੀ ਵੀ ਪਹਿਲਾਂ ਮੰਗ ਵੀ ਜਦ ਇਹਨਾਂ ਨੂੰ ਸਭ ਕੁਛ ਸੇਵਾ ਪਾਣੀ ਵੀ ਕਰਦੇ, ਇਹਦੀ ਸਭ ਕੁਛ ਨਾਲੇ ਬਗਾਰਾਂ ਕਰਦੇ, ਤਾਂ ਫਿਰ ਨਾਲੇ ਸੈਂਪਲ ਕਿਉਂ ਭਰਦੇ ਲੂਜ਼? ਇਹ ਸਾਡੇ ਸੈਂਪਲ ਫਿਰ ਸਾਡੇ ਮੁਤਾਬਕ ਭਰੋ ਨਾ, ਜਿਹੜੇ ਅਸੀਂ ਭਰਾਉਣੇ ਆ। ਸੋ ਉਹਨਾਂ ਨੇ ਫਿਰ ਬਾਅਦ 'ਚ ਇਹ ਗੱਲ ਕਹੀ ਆ ਵੀ ਡਾਕਟਰ ਲਖਵੀਰ, ਸਰਦਾਰ ਲਖਵੀਰ ਸਿੰਘ ਇਮਾਨਦਾਰ ਆ, ਸਾਨੂੰ ਇਹ ਪਤਾ ਨਹੀਂ ਲੱਗਾ। ਉਹਨਾਂ ਨੇ ਉਸ ਗੱਲ ਨੂੰ ਰਿਅਲਾਈਜ਼ ਵੀ ਕੀਤਾ। ਹੁਣ ਉਹੀ ਬੰਦੇ ਕਹਿੰਦੇ ਵੀ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਸਾਡੇ ਆਓ ਦਸੂਹੇ, ਅਸੀਂ ਤੁਹਾਡੇ ਨਾਲ ਚੱਲਾਂਗੇ, ਅਸੀਂ ਤੁਹਾਨੂੰ ਸੈਂਪਲਿੰਗ ਕਰਾਉਣੀ ਵੀ ਚਲੋ। ਅਸੀਂ ਤੁਹਾਡੀ ਜਿੱਦਾਂ ਜੇਲ੍ਹ 'ਚ ਡਾਕਟਰ ਰਿਹਾ ਤਾਂ ਜੇਲ੍ਹ 'ਚ
ਲੋਕੀ ਉਹ ਗੈਂਗਸਟਰ ਜਾਂ ਉੱਥੇ ਜੇਲ੍ਹ 'ਚ ਹੁੰਦੇ ਹੀ ਆ ਇਹੋ ਜਿਹੇ ਕ੍ਰਿਮੀਨਲ ਬੰਦੇ, ਤਾਂ ਉਹ ਜਾਨੀ ਇੱਦਾਂ ਦਾ ਮੇਰਾ ਦੌਰ ਜੇਲ੍ਹ 'ਚ ਬਣ ਗਿਆ ਸੀ ਵੀ ਜਿਹੜੇ ਬੰਦੇ ਸੀਗੇ ਸਿਕਿਉਰਿਟੀ ਸਾਡੀ ਜੇਲ੍ਹ 'ਚ ਹੁੰਦੀ ਜਦੋਂ ਅਸੀਂ ਜਾਣੇ ਡਾਕਟਰ, ਅਤੇ ਉਹ ਬੰਦੇ ਜਦੋਂ ਅੰਦਰਲੀ ਡਿਊਟੀ ਤੋਂ ਅੰਦਰ ਵੜਦੇ ਸੀਗੇ, ਬਾਹਰਲੀ ਡਿਊਟੀ ਅੰਦਰਲੀ ਡਿਊਟੀ, ਜਦੋਂ ਉੱਤੋਂ ਅੰਦਰ ਵੜਦੇ ਸੀ ਤਾਂ ਉਹ ਸਾਡੇ ਨਾਲ ਸਾਨੂੰ ਸੇਫਗਾਰਡ ਕਰਨ ਲਈ ਨਾਲ ਤੁਰ ਪੈਂਦੇ ਸੀ। ਤਾਂ ਦੂਜੀ ਸਿਕਿਉਰਿਟੀ ਨੂੰ ਕਹਿੰਦੇ ਸੀ ਤੁਸੀਂ ਪਰੇ ਰਹੋ ਯਾਰ, ਡਾਕਟਰ ਲਖਵੀਰ ਨੂੰ ਸਾਡੇ ਤੋਂ ਹੀ ਖਤਰਾ ਆ ਵੀ ਅਸੀਂ ਆਪੇ ਇਹਨਾਂ ਨੂੰ ਬਚਾ ਲਾਂਗੇ। ਸੋ ਜਦੋਂ ਲੋਕਾਂ ਨੂੰ ਕਿਤੇ ਨਾ ਕਿਤੇ ਇੱਦਾਂ ਲੱਗਣ ਲੱਗ ਪਿਆ ਨਾ ਵੀ ਇਹ ਬੰਦਾ ਸਾਡੇ ਭੈਣਾਂ ਭਰਾਵਾਂ ਲਈ, ਪੰਜਾਬ ਲਈ ਇਹਦੇ ਦਿਲ 'ਚ ਦਰਦ ਆ, ਅਤੇ ਜਿੰਨਾ ਮਰਜ਼ੀ ਹਰ ਇੱਕ 'ਚ ਸੌਫਟ ਕਾਰਨਰ ਹੈਗਾ, ਹਰ ਇੱਕ ਨੂੰ ਮਹਿਸੂਸ ਹੋ ਵੀ ਇਹਨੂੰ ਆਪਾਂ ਬਚਾਉਣਾ ਆ, ਇਹਨੂੰ ਬਚਾਈਏ, ਇਹਦੀ ਸੇਫਟੀ ਦਾ ਵੀ ਧਿਆਨ ਰੱਖੀਏ। ਔਰ ਮੈਂ ਉੱਥੇ ਇੱਕ ਸ਼ੇਅਰ ਬੋਲਿਆ ਸੀਗਾ, 2 ਲਾਈਨਾਂ, ਉਹ ਕਿਸੇ ਦੀ ਕਵਾਲੀ ਦੀਆਂ ਜਾਂ ਕੁਛ ਉਹ ਸੀਗੀਆਂ ਵੀ ਲੋਕ ਡਰਤੇ ਹੈ ਕਾਤਿਲ ਕੀ ਪਰਛਾਈ ਸੇ, लोग डरते हैं कातिल की परछाई से, हमने कातिल के दिल में भी घर कर लिया। ਉਹ ਵੀ ਸਾਨੂੰ ਤਰਸਦੇ ਸੀ ਮਿਲਣ ਲਈ, ਚਾਹ ਕੌਫੀ ਥਰਮੋਸ 'ਚ ਬਣਾ ਕੇ ਡੀਕਦੇ ਹੁੰਦੇ ਸੀ। ਉਹਨਾਂ ਦੇ ਦਿਲ 'ਚ ਵੀ ਇੰਨਾ ਪਿਆਰ ਸਾਡੇ ਵਾਸਤੇ ਪੈਦਾ ਹੋ ਗਿਆ ਕਿਉਂਕਿ ਉਹਨਾਂ ਨੂੰ ਲੱਗਾ ਸੀ ਵੀ ਬੰਦਾ ਯਾਰ ਠੀਕ ਹੀ ਆ। ਸੋ ਅਗਰੈਸ਼ਨ ਤੁਸੀਂ ਸਵਾਲ ਕੀਤੇ ਆ, ਉਹ ਜ਼ਰੂਰ ਉਹ ਵੀ ਇੱਕ ਹਿੱਸਾ ਆ, ਉਹ ਵੀ ਇੱਕ ਟਰੀਟਮੈਂਟ ਦਾ ਹਿੱਸਾ। ਜਿੱਦਾਂ ਅਸੀਂ ਕਿਸੇ ਬੰਦੇ ਦਾ ਇਲਾਜ ਕਰਦੇ ਹਾਂ ਤਾਂ ਫਿਜ਼ੀਓਥੈਰੇਪੀ ਵੀ ਕਰਦੇ ਹਾਂ, ਕੁਛ ਹੋਰ ਵੀ ਕਹਿ ਦਈਦਾ ਕਾਉਂਸਲਰ ਕੋ ਵੀ ਇਹਨੂੰ ਲੈ ਜਾਓ, ਉਹ ਇੱਕ ਹਿੱਸਾ ਆ ਸਾਡਾ ਸੇਫ ਫੂਡ, ਸਟੈਂਡਰਡ ਫੂਡ ਨੂੰ ਇਨਸ਼ੋਰ ਕਰਨ ਵੱਲ। ਉਹ ਅਗਰੈਸ਼ਨ, ਉਹ ਗੁੱਸਾ ਇੱਕ ਹਿੱਸਾ ਹੈ, ਉਹਦਾ ਪਾਰਟ ਹੈ, ਉਹ ਸੁਭਾਅ ਦਾ। ਉਹ ਮੇਰਾ ਇੱਦਾਂ ਨਹੀਂ ਹੈਗਾ ਵੀ ਮੇਰਾ ਉਹ ਜ਼ਿੰਦਗੀ ਦਾ ਹਿੱਸਾ ਆ। ਘਰੇ ਡਾਕਟਰ ਲਖਵੀਰ ਸਿੰਘ ਕੱਲਾ ਲਖਵੀਰ ਹੁੰਦਾ ਕਿ ਉੱਥੇ ਵੀ ਸੈਂਪਲਿੰਗ ਕਰਨ ਲੱਗ ਜਾਂਦੇ ਰੋਟੀ ਖਾਣ? ਯਾਰ ਆਪਣੇ ਛੋਟੇ ਛੋਟੇ ਨਿਆਣਿਆਂ 'ਚ ਘੋੜੇ ਵੀ ਬਣੀਦਾ ਜਾ ਕੇ, ਘੋੜਾ ਬਣੋ ਤੁਹਾਡੀ ਪਿੱਠ 'ਤੇ ਚੜ੍ਹਨਾ। ਅਤੇ ਉਦੋਂ ਇਹ ਤਾਂ ਮੇਰੇ 'ਤੇ ਕੀ, ਜੇ ਬੰਦਾ ਕੋਈ ਜਸਟਿਸ ਜੱਜ ਹੈ ਜਾਂ ਕੋਈ DC ਹੈ ਜਾਂ ਕੋਈ ਵੀ ਹੈ, ਉਹ ਜੇ ਘਰ ਵੀ DC ਰਹੂਗਾ ਤਾਂ ਗ੍ਰਸਤੀ ਨਹੀਂ ਚੱਲੂਗੀ। ਘਰ ਉਹਨੂੰ ਅੱਛੇ ਵਾਈਫ, ਅੱਛੀ ਮਦਰ, ਅੱਛੇ ਹਸਬੈਂਡ, ਅੱਛਾ ਬਾਪ ਵੀ ਬਣ ਕੇ ਉਹਨੂੰ ਭੂਮਿਕਾ ਨਿਭਾਉਣੀ ਪੈਣੀ ਹੈ। ਜੇ ਉੱਦਾਂ ਦੀ ਨਹੀਂ ਨਿਭਾਊਗਾ ਤਲਾਕ ਹੋ ਜਾਊਗਾ, ਉਹ ਛੇਤੀ ਕੰਮ ਖਰਾਬ ਹੋ ਜਾਊਗਾ। ਨਹੀਂ ਤਾਂ ਫਿਰ ਉਹ ਸੁਈਸਾਈਡ ਵੀ ਬੱਚੇ ਕਰਦੇ ਆ। ਉਹ ਇਹਨਾਂ ਚੀਜ਼ਾਂ ਦਾ ਹੀ ਨਤੀਜਾ ਆ। ਜਦੋਂ ਜਿਹੜੀ ਚੀਜ਼ ਇੱਕ ਅੱਛਾ ਮਾਹੌਲ ਨਹੀਂ ਘਰ 'ਚ, ਪਿਆਰ ਵਾਲਾ ਅੱਛਾ ਹੈਲਦੀ ਐਟਮੋਸਫੀਅਰ ਨਹੀਂ ਜਿਨ੍ਹਾਂ ਦੇ ਮਿਲਦਾ, ਘਰ ਵੀ ਜੇ ਇੱਦਾਂ ਬਣ ਕੇ DC ਬਣ ਕੇ DHO ਬਣ ਕੇ ਜਾਵਾਂਗੇ, ਨਹੀਂ ਗੱਲ ਬਣੂਗੀ। ਅਤੇ ਤੁਸੀਂ ਮੇਰੇ ਨਾਲ 4 ਦਿਨ ਕੱਢ ਕੇ ਟਾਈਮ ਕੱਢਿਓ, ਮੇਰੇ ਨਾਲ ਬਹਿ ਕੇ ਦੇਖਿਓ, ਫਿਰ ਤੁਸੀਂ ਦੇਖਿਓ ਵੀ ਇਹ ਬੰਦਾ ਉਹੀ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਹੱਸਣ ਲੱਗ ਪੈਂਦੇ ਲੋਕ ਵੀ ਇਹ ਯਾਰ ਉਹੀ ਆ। ਉਹ ਮੇਰੀ ਇੱਕ ਸਟੇਜ ਦੀ ਐਕਟਿੰਗ ਦਾ ਵੀ ਹਿੱਸਾ ਆ, ਉਹ ਮੇਰੀ ਰੀਅਲ ਲਾਈਫ ਦਾ ਹਿੱਸਾ ਥੋੜ੍ਹਾ ਆ। ਪਰ ਮੈਂ ਅਭਿਨੈ ਜੇ ਵਧੀਆ ਕੋਈ ਕਰ ਦੇਵਾਂ ਤਾਂ ਚੰਗੀ ਗੱਲ ਹੀ ਆ, ਚੰਗਾ ਹੀ ਅਭਿਨੇਤਾ ਹੋਇਆ ਫਿਰ ਮੈਂ। ਹਾਂ। ਸੋ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਖਰੀ ਸੁਨੇਹਾ ਜਿਹੜਾ ਤੁਸੀਂ ਪੰਜਾਬੀਆਂ ਦੇ ਨਾਮ ਲਾਉਣਾ ਚਾਹੁੰਦੇ ਹੋ ਆਪਣੇ ਵੱਲੋਂ ਉਹ ਦੇ ਦਿਓ ਜ਼ਰੂਰ। ਕੁੱਲ ਮਿਲਾ ਕੇ ਇਹੀ ਸੁਨੇਹਾ ਆ ਵੀ ਜਿਹੜਾ ਪੰਜਾਬ ਆ ਨਾ, ਇਹ ਸਾਡਾ ਆ। ਇਹਦਾ ਪੰਜਾਬ ਜਿਹੜਾ ਨਾ ਬਹੁਤ ਔਖੇ ਦੌਰਾਂ 'ਚੋਂ ਵੀ ਲੰਘਿਆ, ਪਰ ਅਸੀਂ ਸਭ ਕੁਛ ਕਰਾ ਕੇ ਨਾ ਆਪਾਂ ਫਿਰ ਨਿਕਲ ਆਏ ਉਹਨਾਂ ਕ੍ਰਾਈਸਿਸ ਦੇ ਵਿੱਚੋਂ। ਅਤੇ ਅਸੀਂ ਅੱਜ ਵੀ ਜਿਹੜਾ ਨਾ ਇਕੱਲਾ ਕਿਸੇ ਇੱਕ ਨੂੰ ਨਾ ਸੁੱਟੀਏ, ਚਾਹੇ ਨਸ਼ਿਆਂ ਦਾ ਮੈਟਰ ਹੈ, ਚਾਹੇ ਕੋਈ ਮਾਈਨਿੰਗ ਦਾ, ਜਾਂ ਕੋਈ ਵੀ ਮੁੱਦੇ ਆ, ਜਾਂ ਕੋਈ ਵੀ ਸਮਾਜ 'ਚ ਸੋਸ਼ਲ ਮੈਲ ਪ੍ਰੈਕਟਿਸਿਸ ਜਾਂ ਬੁਰਾਈਆਂ ਸਮਾਜਿਕ ਹੈਗੀਆਂ, ਉਹਦੇ ਲਈ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ। ਹਰ ਬੰਦਾ ਜਿਹੜਾ ਆ ਇਸ ਸੋਹਣੇ ਪੰਜਾਬ ਨੂੰ ਬਣਾਉਣ ਲਈ ਆਪਣੇ ਬੱਚਿਆਂ ਨੂੰ ਡਾਕਟਰ ਬਣਾਓ, ਇੰਜੀਨੀਅਰ ਬਣਾਓ, ਸਭ ਕੁਛ ਬਣਾਓ। ਕਿਉਂਕਿ ਜਿਹੜੀ ਗੱਲ ਮੈਂ ਕਹਿਣੀ ਆ, ਇਹ ਆਉਣ ਵਾਲੇ ਪੰਜਾਬ ਨੂੰ ਇਹਨਾਂ ਨੇ ਸਿਰਜਣਾ ਆ, ਇਹਨਾਂ ਨੇ ਨਿਰਮਾਣ ਕਰਨਾ ਆ ਆਉਂਦੇ ਪੰਜਾਬ ਦਾ। ਅਤੇ ਜਿਹੜੇ ਉਹ ਬੱਚੇ ਮੇਰੇ ਪੋਤੇ ਦੋਹਤਰੇ ਜਾਂ ਤੁਹਾਡੇ ਜਾਂ ਕਿਸੇ ਦੇ ਵੀ ਗਾਂਹ ਜਿਹੜੇ ਹੋਣਗੇ, ਜਿਹੜੀ ਵੀ ਜਨਰੇਸ਼ਨ 'ਚ ਕੋਈ ਹੈਗਾ, ਜਿਹੜੇ ਫੇਜ਼ ਵਿੱਚ ਕੋਈ, ਉਹ ਉਹਨਾਂ ਨੂੰ ਇਖਲਾਕੀ ਐਜੂਕੇਸ਼ਨ ਜ਼ਰੂਰ ਦੇਵੇ, ਇੱਕ ਮੋਰਲ ਐਜੂਕੇਸ਼ਨ ਜ਼ਰੂਰ ਦੇਵੇ, ਇੱਕ ਪੰਜਾਬੀਅਤ ਪੈਦਾ ਕਰੇ ਉਹਨਾਂ 'ਚ, ਇੱਕ ਦੇਸ਼ ਭਗਤੀ ਪੈਦਾ ਹੋਵੇ ਉਹਨਾਂ 'ਚ। ਤਾਂ ਫਿਰ ਉਹ ਚੰਗੇ ਪੋਲੀਟੀਸ਼ੀਅਨ ਵੀ ਬਣਨਗੇ, ਉਹ ਚੰਗੇ ਡਾਕਟਰ ਵੀ ਦੇਸ਼ ਨੂੰ ਮਿਲਣਗੇ, ਚੰਗੇ IAS ਆਫਿਸਰ IPS ਮਿਲਣਗੇ। ਨਹੀਂ ਤਾਂ ਆਫਿਸਰ ਤਾਂ ਉਹੀ ਆ ਸਾਰਾ ਜਿਹਨਾਂ ਨੇ ਐਗਜ਼ੀਕਿਊਟ ਕਰਨੀਆਂ ਚੀਜ਼ਾਂ। ਜੇ ਉਹ ਚੰਗੇ ਨਾ ਪੈਦਾ ਹੋਏ ਤਾਂ ਕੋਈ ਬੰਦੇ ਬਾਹਰੋਂ ਤਾਂ ਆ ਕੇ ਕਰਪਟ ਹੈ ਨਹੀਂ ਗੇ। ਜੇ ਸਾਡਾ ਦੇਸ਼ ਇੰਨਾ ਕਰਪਟ ਮੁਲਕਾਂ 'ਚ ਆ ਰਿਹਾ ਤਾਂ ਉਹ ਕਿਤੇ ਬਾਹਰਲਿਆਂ ਕਰਕੇ ਖੜੋ ਆ, ਸਾਡੇ ਕਰਕੇ ਹੀ ਆ ਨਾ। ਅਸੀਂ ਅੱਛੇ ਇੱਕ ਸਮਾਜ, ਅੱਛੀ ਜਨਰੇਸ਼ਨ ਦੇ ਕੇ ਜਾਈਏ ਪੰਜਾਬ ਨੂੰ, ਜਿਹਦੇ 'ਚ ਇੱਕ ਸੋਹਣਾ ਪੰਜਾਬ, ਬਾਕੀ ਕੁਛ ਆਪੇ ਹੀ ਅਚੀਵ ਹੋ ਜਾਣਾ। ਦੇਖਿਓ, ਜਿਹੜੇ ਬੰਦਾ ਗੁੱਡ ਬੱਚਾ ਹੋਊਗਾ ਨਾ ਜਿਹੜਾ ਤੁਹਾਡਾ, ਉਹ ਗੁੱਡਨੈਸ ਹੀ ਫੈਲਾਊਗਾ, ਉਹ ਗੁੱਡ ਰਹੂਗਾ ਜਿੱਥੇ ਜਾਊਗਾ। ਅਤੇ ਜਿਹੜਾ ਬੰਦਾ ਉੱਦਾਂ ਦਾ ਆ, ਉਹਨੂੰ ਚਾਹੇ ਕਿਤੇ ਲਾ ਦਿਓ, ਉਹਨੇ ਉਹੀ ਕੁਛ ਕਰਨਾ। ਅਤੇ ਮੈਂ ਇਹ ਕਹਿੰਦਾ ਵੀ ਸੋਹਣੇ ਬੱਚਿਆਂ ਨੂੰ ਸੰਸਕਾਰੀ ਬਣਾਓ। ਜਿਹੜੇ ਬੱਚੇ ਪੁਰਾਣੇ ਮੱਥਾ ਟੇਕਦੇ ਸੀ ਵੱਡਿਆਂ ਦੇ ਘਰਾਂ 'ਚ, ਕਿੱਦਾਂ ਦੇ ਸੰਸਕਾਰੀ ਬੱਚੇ ਹੁੰਦੇ ਸੀ, ਅੱਜ ਕੱਲ੍ਹ ਉਹ ਗਾਇਬ ਹੋ ਰਹੇ ਆ। ਜਿੱਥੇ ਬੱਚਿਆਂ ਨੂੰ ਸਾਰਾ ਕੁਛ ਲੋਕੀ ਪ੍ਰੋਵਾਈਡ ਕਰੀ ਜਾਂਦੇ ਆ, ਮੋਬਾਈਲ ਸੋਹਣਾ ਦਿੰਦੇ ਆ, ਕੋਠੀ ਵਧੀਆ, ਹਰ ਚੀਜ਼ ਫੈਸਿਲਿਟੀ, ਕਾਰ ਵਧੀਆ, ਸੰਸਕਾਰ ਵੀ ਦਿਓ ਵਧੀਆ।
ਸੰਸਕਾਰਾਂ 'ਚ ਬਾਕੀ ਚੀਜ਼ਾਂ ਘੱਟ ਰਹਿ ਜਾਣਗੀਆਂ ਯਾਰ, ਕੱਖ ਨਹੀਂ, ਕਹਾਰੀ ਨਹੀਂ ਆਉਣ ਲੱਗੀ। ਸੰਸਕਾਰ ਜੇ ਘੱਟ ਦਿੱਤੇ ਨਾ, ਬੇੜਾ ਗਰਕ ਹੋ ਜਾਣਾ। ਮਾਪਿਆਂ ਨੇ ਵੀ ਨਹੀਂ ਸੁਖੀ ਰਹਿਣਾ, ਉਹ ਖੁਦ ਵੀ ਨਹੀਂ ਸੁਖੀ ਰਹਿਣੇ। ਸੰਸਕਾਰ ਦਿਓ, ਬੱਚੇ ਚੰਗਾ ਸਮਾਜ ਦੇ ਕੇ ਜਾਈਏ, ਚੰਗੇ ਡਾਕਟਰ, ਚੰਗੇ IPS, ਚੰਗੇ ਬੈਂਕ ਮੁਲਾਜ਼ਮ, ਚੰਗੇ ਅਫਸਰ ਟੀਚਰ, ਚੰਗੇ IPS IAS, ਚੰਗੇ ਪੋਲੀਟੀਸ਼ੀਅਨ, ਚੰਗੇ ਮੰਤਰੀ ਸੰਤਰੀ, ਸਭ ਦੇ ਕੇ ਜਾਈਏ। ਹਾਂ, ਸੋ ਬਹੁਤ ਸਾਰੀਆਂ ਗੱਲਾਂ ਤੁਸੀਂ ਵੀ ਪਤੇ ਦੀਆਂ ਕੀਤੀਆਂ ਨੇ। ਤੁਸੀਂ ਕਹਾਰੀ ਸ਼ਬਦ ਬੋਲਿਆ, ਬਹੁਤੇ ਨੌਜਵਾਨਾਂ ਨੂੰ ਹੁਣਦਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ। ਸੋ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਡਾਕਟਰ ਲਖਵੀਰ ਸਿੰਘ, DHO ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਤੈਨਾਤ ਨੇ। ਉਹਨਾਂ ਦੀਆਂ ਵੀਡੀਓਜ਼ ਤੁਸੀਂ ਅਕਸਰ ਵਾਇਰਲ ਹੁੰਦੀਆਂ ਵੇਖਦੇ ਹੋ। ਸੋ ਤੁਹਾਡੇ ਹੀ ਸਵਾਲ ਉਹਨਾਂ ਦੇ ਅੱਗੇ ਰੱਖੇ ਨੇ, ਤੁਹਾਨੂੰ ਕਿਵੇਂ ਦੇ ਲੱਗੇ ਨੇ ਉਹਨਾਂ ਦੇ ਵਿਚਾਰ ਸੁਣ ਕੇ ਤੁਸੀਂ ਆਪਣੀ ਟਿੱਪਣੀ ਜ਼ਰੂਰ ਦੇਣਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।